ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 11 ਮਈ ਦਿਨ ਵੀਰਵਾਰ ਮੇਰੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੁਣ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਰੋਤਿਓ, ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ, ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਅਤੇ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਪਰੀਮ ਕੋਰਟ ਦੇ ਵਿੱਚ 3 ਤਲਾਕ ਦੇ ਮੁੱਦੇ ਦੇ ਉੱਤੇ ਕਹਿੰਦੇ ਸੁਣਵਾਈ ਸ਼ੁਰੂ ਹੋਈ ਆ। ਬਹੁਤ ਪਹਿਲਾਂ ਗੁਲਜ਼ਾਰ ਜਿਹੜੇ ਬਹੁਤ ਵੱਡੇ ਰਾਈਟਰ ਆ, ਗੁਲਜ਼ਾਰ ਸਾਹਿਬ ਨੇ ਇੱਕ ਸ਼ੇਅਰ ਲਿਖਿਆ ਸੀਗਾ ਇੱਕ ਨਜ਼ਮ ਦੇ ਵਿੱਚ ਕਿ ਜ਼ਿੰਦਗੀ ਕਿਸ ਕਦਰ ਆਸਾਨ ਹੋਤੀ, ਰਿਸ਼ਤੇ ਗਰ ਹੋਤੇ ਲਿਬਾਸ ਔਰ ਬਦਲ लेते ਕਮੀਜ਼ੋਂ ਕੀ ਤਰ੍ਹਾਂ। ਉਸ ਦੌਰ ਦੇ ਵਿੱਚ ਰਿਸ਼ਤਿਆਂ ਦੀ ਬੜੀ ਅਹਿਮੀਅਤ ਸੀ, ਪਰ ਅੱਜ ਦੇ ਦੌਰ ਦੇ ਵਿੱਚ ਰਿਸ਼ਤੇ ਕਮੀਜ਼ਾਂ ਵਾਂਗੂ ਬਦਲੇ ਜਾਂਦੇ ਆ। ਔਰ ਇਹਨਾਂ ਰਿਸ਼ਤਿਆਂ ਦੀ ਉਧੇੜਬੰਦ ਦੇ ਵਿੱਚੋਂ ਹੀ ਇਹ ਸਭ ਕੁਛ ਹੈ ਜਿਹੜਾ ਨਿਕਲ ਕੇ ਸੁਪਰੀਮ ਕੋਰਟ ਦੀਆਂ ਦਲੀਲਾਂ ਤੱਕ ਪਹੁੰਚਿਆ। 3 ਤਲਾਕ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਪੇਚੀਦਾ ਮਸਲਾ ਬਣਿਆ ਪਿਆ ਭਾਰਤ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਚਲੇ ਗਏ, ਅੱਜ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ ਇਸ ਬਹੁਤ ਵੱਡੇ ਮੁੱਦੇ ਦੀ। ਅੱਜ 3 ਧਿਰਾਂ ਨੇ ਆਪੋ ਆਪਣੀ ਜਾ ਕੇ ਉੱਥੇ ਦਲੀਲ ਪੇਸ਼ ਕੀਤੀ ਹੈ। ਕੇਂਦਰ ਨੇ ਜਿਹੜਾ ਇਹਨਾਂ ਦਾ ਰਵਾਇਤੀ ਪੈਂਤੜਾ ਔਰ ਜਿਹੜੀ ਇਹਨਾਂ ਦੀ ਰਵਾਇਤੀ ਦਲੀਲ ਰਹੀ ਹੈ ਇਸ ਮੁੱਦੇ ਤੇ ਹੁਣ ਤੱਕ, ਉਹੀਓ ਜਾ ਕੇ ਇਹਨਾਂ ਨੇ ਦੁਹਰਾਈ ਹੈ। ਇਹਨਾਂ ਕਿਹਾ ਕਿ ਜੋ 3 ਤਲਾਕ ਦਾ ਮੁੱਦਾ ਹੈ ਇਹ ਕਿਤੇ ਨਾ ਕਿਤੇ ਸੰਵਿਧਾਨਕ ਹਨਨ ਹੈ। ਦੂਜੇ ਪਾਸੇ ਜਿਹੜਾ ਪਟੀਸ਼ਨ ਕਰਤਾ ਹੈ ਜਿਹਨੇ ਇੱਥੋਂ ਤੱਕ ਇਸ ਕੇਸ ਨੂੰ ਪਹੁੰਚਾਇਆ, ਉਸ ਪਟੀਸ਼ਨ ਕਰਤਾ ਦੀ ਇਹ ਦਲੀਲ ਸੀਗੀ ਕਿ ਇਹ ਔਰਤਾਂ ਦੇ ਜਿਹੜੇ ਮੌਲਿਕ ਅਧਿਕਾਰ ਆ ਕਿਤੇ ਨਾ ਕਿਤੇ ਉਹਨਾਂ ਤੇ ਡਾਕਾ। ਫਿਰ ਰਹਿ ਗਿਆ ਸੁਪਰੀਮ ਕੋਰਟ। ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਅਸੀਂ ਦੇਖਾਂਗੇ ਕਿ ਇਹ 3 ਤਲਾਕ ਹੈ ਜਿਹੜਾ ਉਹ ਧਰਮ ਦਾ ਹਿੱਸਾ ਹੈ, ਔਰ ਜੇ ਇਹ ਹਿੱਸਾ ਹੈ ਤੇ ਫਿਰ ਅਸੀਂ ਇਹਦੇ 'ਚ ਦਖਲ ਨਹੀਂ ਦਿਆਂਗੇ, ਜੇ ਨਹੀਂ ਤੇ ਫਿਰ ਇਹਦੇ ਤੇ ਅੱਗੇ ਵਿਚਾਰ ਹੋਏਗੀ। ਇੱਕ ਚੀਜ਼ ਹੋਰ ਸੁਪਰੀਮ ਕੋਰਟ ਨੇ ਪਹਿਲੀ ਸੁਣਵਾਈ ਦੇ ਵਿੱਚ ਹੀ ਸਾਫ਼ ਕਰ ਦਿੱਤੀ ਹੈ ਕਿ ਦੇਖੋ 3 ਨੁਕਤੇ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ, 3 ਨੁਕਤਿਆਂ ਚੋਂ ਅਸੀਂ 2 ਨੁਕਤਿਆਂ ਤੇ ਵਿਚਾਰ ਕਰਨੀ ਹੈ। 2 ਨੁਕਤੇ ਕਿਹੜੇ ਕਿਹੜੇ ਆ? ਇੱਕ 3 ਤਲਾਕ, ਦੂਸਰਾ ਹਲਾਲਾ। ਇਹਨਾਂ ਦੋਨਾਂ ਨੁਕਤਿਆਂ ਤੇ ਅਸੀਂ ਵਿਚਾਰ ਕਰਨੀ ਹੈ। ਜਿਹੜੀ ਬਹੁ ਵਿਆਹ ਪ੍ਰਥਾ ਹੈ, ਮਤਲਬ ਕਿ ਇੱਕ ਤੋਂ ਵੱਧ ਵਿਆਹ ਵਾਲੀ ਜਿਹੜੀ ਪ੍ਰਥਾ, ਉਹ ਨੁਕਤਾ ਅਸੀਂ ਨਹੀਂ ਵਿਚਾਰਨਾ। ਸੋ ਇਹਦਾ ਮਤਲਬ ਆ ਕਿ ਪਹਿਲੀ ਸੁਣਵਾਈ ਦੇ ਵਿੱਚ ਇਹ ਸਪਸ਼ਟ ਹੋ ਗਿਆ ਕਿ ਉੱਥੇ ਸਿਰਫ ਤੇ ਸਿਰਫ 2 ਨੁਕਤੇ ਵਿਚਾਰੇ ਜਾਣਗੇ, ਇੱਕ ਤਲਾਕ ਔਰ ਦੂਸਰਾ ਹਲਾਲਾ। 3 ਤਲਾਕ ਦਾ ਮਸਲਾ ਸਾਰਿਆਂ ਨੂੰ ਪਤਾ ਹੈ। ਹਲਾਲਾ ਉਹ ਰਸਮ ਆ ਜਿਹੜੀ ਤਲਾਕ ਤੋਂ ਬਾਅਦ ਕੀਤੀ ਜਾਂਦੀ ਹੈ। ਮਸਲਨ ਜੇ ਕਿਸੇ ਤਲਾਕਸ਼ੁਦਾ ਦੀ ਜ਼ਿੰਦਗੀ ਬਾਅਦ ਦੇ ਵਿੱਚ ਫੇਰ ਪਟੜੀ ਤੇ ਆ ਗਈ ਹੈ ਤਾਂ ਉਹਨਾਂ ਨੇ ਜੇ ਇਕੱਠਿਆਂ ਰਹਿਣਾ ਮੁੜ ਕੇ, ਪਰ ਇਸ ਤਰ੍ਹਾਂ ਉਹ ਨਹੀਂ ਰਹਿ ਸਕਦੇ, ਉਹਨਾਂ ਨੂੰ ਹਲਾਲਾ ਪ੍ਰਥਾ ਹਲਾਲਾ ਰੀਤ ਚੋਂ ਹਲਾਲਾ ਪ੍ਰਥਾ ਚੋਂ ਗੁਜ਼ਰਨਾ ਪੈਂਦਾ, ਖਾਸ ਤੌਰ ਤੇ ਬੀਬੀਆਂ ਨੂੰ। ਔਰ ਉਹ ਇੱਕ ਹੋਰ ਨਿਕਾਹ ਰਚਾ ਕੇ ਸਾਰਾ ਕੁਛ ਕਰਕੇ ਫਿਰ ਬਾਅਦ ਦੇ ਵਿੱਚ ਪਹਿਲੇ ਪਤੀ ਕੋਲ ਆਇਆ ਜਾ ਸਕਦਾ। ਉਸ ਰੀਤ ਨੂੰ ਵੀ ਇਹਦੇ ਨਾਲ ਜੋੜਿਆ ਗਿਆ। ਇਹ ਦੋਨੇ ਨੁਕਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੁਣਵਾਈ ਹੋਣਗੇ, ਇਹਦੇ ਤੇ ਲਗਾਤਾਰ ਸੁਣਵਾਈ ਹੋਏਗੀ। ਸੋ ਟੁੱਟਦੇ ਤਿੜਕਦੇ, ਸਹਿਕਦੇ ਸਿਸਕਦੇ, ਕਲਪਦੇ ਵਿਲਕਦੇ ਰਿਸ਼ਤਿਆਂ ਦੀ ਕਿਸਮਤ ਪੂਰੀ ਹੁਣ ਸਰਵਉੱਚ ਅਦਾਲਤ 'ਚ ਖੁੱਲੇਗੀ। ਕਿਸ ਨੂੰ ਕੀ ਮਿਲਦਾ ਇੰਤਜ਼ਾਰ ਕਰਦੇ ਹਾਂ। ਜੀ ਜੀ। ਅਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ EVM ਮਸ਼ੀਨਾਂ ਨੂੰ ਲੈ ਕੇ। ਭਾਜਪਾ ਦੀ ਉਮੀਦਵਾਰ ਨੇ ਆਪ ਦੇ EVM ਛੇੜਛਾੜ ਐਕਸਪਰਟ ਦੇ ਉੱਤੇ ਦੋਸ਼ ਲਾਏ ਆ। ਜ਼ਫਰ ਕਮਾਲੀ ਨੇ ਕਿਹਾ ਸੀ ਕਿ ਅਦਮ में भी खरीदो फरोख्त जिसे देखो वो व्यापारी लगे, सियासत में ऐसी उछल कूद है कि हर एक नेता मदारी लगे। जी, ਇੱਥੇ ਹਰ ਇੱਕ ਨੇਤਾ ਮਦਾਰੀ ਲੱਗਦਾ ਤੇ ਅੱਜ ਵੀ ਮਦਾਰੀ ਪੁਣਾ ਹੀ ਹੁੰਦਾ ਰਿਹਾ। EVM ਮਸ਼ੀਨਾਂ ਤੇ ਦੇਖੋ ਅਸੈਂਬਲੀ ਦੇ ਵਿੱਚ ਇਹਨਾਂ ਨੇ ਸਾਰਾ ਕੁਛ ਕਰ ਲਿਆ। ਅੱਜ ਇਹਨਾਂ ਨੇ ਚੋਣ ਕਮਿਸ਼ਨ ਦਾ ਜਾ ਕੇ ਦਰ ਮੰਨ ਲਿਆ। ਇਹਨਾਂ ਨੇ ਪ੍ਰੋਟੈਸਟ ਕੀਤਾ, ਹਾਲਾਂਕਿ ਉਸ ਪ੍ਰੋਟੈਸਟ ਨੂੰ ਫੇਲ ਕਰਨ ਲਈ
ਕੇਂਦਰ ਨੇ ਬਹੁਤ ਸਾਰੇ ਸਟੇਸ਼ਨਾਂ ਤੇ ਮੈਟਰੋ ਹੈ ਜਿਹੜੀ ਉਹਦੇ ਤੋਂ ਰੋਕਿਆ ਇਹਨਾਂ ਨੂੰ ਚੜ੍ਹਨ ਤੋਂ ਕਿ ਇਹਨਾਂ ਦੇ ਵਰਕਰ ਉੱਥੇ ਇਕੱਠੇ ਨਾ ਹੋ ਸਕਣ। ਪਰ ਫਿਰ ਵੀ ਚੰਗਾ ਜਥਾ ਇਹ ਲੈ ਕੇ ਉੱਥੇ ਪ੍ਰੋਟੈਸਟ ਕਰ ਆਏ ਆਮ ਆਦਮੀ ਪਾਰਟੀ ਵਾਲੇ। ਪਰ ਕਮਾਲ ਦੀ ਗੱਲ ਇਹ ਆ ਕਿ ਇਹ ਨੌਟੰਕੀ ਦੇਖੋ, ਅਸੈਂਬਲੀ ਦੇ ਵਿੱਚ ਹਾਲੇ ਕੱਲ ਇਹਨਾਂ ਨੇ ਸਾਰਾ ਕੁਛ ਕੀਤਾ। 12 ਤਰੀਕ ਮਤਲਬ ਕਿ ਕੁਛ ਘੰਟਿਆਂ ਬਾਅਦ ਕੱਲ ਨੂੰ ਭਲਕੇ ਸਰਬਦਲੀ ਮੀਟਿੰਗ ਸੱਦੀ ਹੈ ਚੋਣ ਕਮਿਸ਼ਨ ਨੇ, ਤੇ ਜਿਹੜੇ ਇੰਜੀਨੀਅਰ ਇਹਨਾਂ ਦੇ ਇੰਜੀਨੀਅਰ ਸੌਰਭ ਭਾਰਦਵਾਜ ਨੇ ਉੱਥੇ ਟ੍ਰਾਇਲ ਕਰਕੇ ਦਿਖਾਇਆ, ਉਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਕਿ ਤੁਸੀਂ ਇਸ ਜਿਵੇਂ ਕਹਿ ਲਈਏ ਨਾ ਸਵੈਂਬਰ ਹੁੰਦਾ ਸੀਗਾ ਪਹਿਲੇ ਜ਼ਮਾਨਿਆਂ ਦੇ ਵਿੱਚ ਕਿ ਜਿਹੜੀ ਵਧੂ ਹੁੰਦੀ ਸੀ ਉਹ ਆਪਣੇ ਲਈ ਆਪਣਾ ਮਨ ਚਾਹਿਆ ਵਰ ਚੁਣਦੀ ਹੁੰਦੀ ਸੀ, ਤੇ ਉਹਦੇ ਲਈ ਬਹੁਤ ਸਾਰੇ ਵਰਾਂ ਨੂੰ ਬੁਲਾਇਆ ਜਾਂਦਾ ਸੀ ਤੇ ਇੱਕ ਮੁਕਾਬਲਾ ਹੁੰਦਾ ਸੀ, ਉਹਨੂੰ ਕਹਿੰਦੇ ਸੀ ਸਵੈਂਬਰ। ਤਾਂ ਉਹ ਸਪੈਸ਼ਲ ਸੱਦਾ ਸੌਰਭ ਭਾਰਦਵਾਜ ਨੂੰ ਕਿ ਤੁਸੀਂ ਇਸ ਸਵੈਂਬਰ ਦੇ ਵਿੱਚ ਜ਼ਰੂਰ ਆਉਣਾ। ਸੋ ਜਦੋਂ ਸੱਦਾ ਮਿਲਿਆ ਸਾਰਾ ਕੁਛ ਤੁਸੀਂ ਉੱਥੇ ਰੱਖ ਦੇਣਾ, ਅਸੈਂਬਲੀ 'ਚ ਸਭ ਕੁਝ ਸਾਫ਼ ਕਰ ਦਿੱਤਾ। ਇਹ ਮਸਲਾ ਤੁਹਾਨੂੰ ਕਰਨ ਦੀ ਕੀ ਜ਼ਰੂਰਤ ਸੀ? ਖੈਰ ਉਹਨਾਂ ਦਾ ਡੈਮੋਕ੍ਰੇਟਿਕ ਰਾਈਟ ਆ, ਉਹਨਾਂ ਨੇ ਵਰਤ ਲਿਆ। ਦੂਜੇ ਪਾਸੇ ਅੱਜ ਭਾਰਤੀ ਜਨਤਾ ਪਾਰਟੀ ਦੀ ਇੱਕ ਬੀਬੀ ਨੇ ਇਹ ਦੋਸ਼ ਲਾ ਕੇ ਤਰਥੱਲੀ ਮਚਾ ਦਿੱਤੀ ਕਿ ਦੇਖੋ ਜੀ ਜਿਹੜਾ ਸੌਰਭ ਭਾਰਦਵਾਜ ਆ ਇਹ ਆ ਗ੍ਰੇਟਰ ਕੈਲਾਸ਼ ਤੋਂ ਵਿਧਾਇਕ, ਜਿਹਨੂੰ ਆਪਾਂ ਜੀਕੇ ਕਹਿ ਦਿੰਦੇ ਹਾਂ। ਮਨਜੀਤ ਸਿੰਘ ਜੀਕੇ ਦੇ ਨਾਮ ਮਗਰ ਜਿਹੜਾ ਜੀਕੇ ਲੱਗਦਾ ਨਾ ਉਹ ਗ੍ਰੇਟਰ ਕੈਲਾਸ਼ ਤੋਂ ਲੱਗਦਾ ਜੀ। ਸੋ ਉਸ ਇਲਾਕੇ ਚੋਂ ਆਉਂਦਾ ਸੌਰਭ ਭਾਰਦਵਾਜ। ਉਹਨੇ ਕਿਹਾ ਕਿ ਸੌਰਭ ਭਾਰਦਵਾਜ ਦੇ ਉਸ ਚੋਣ ਖੇਤਰ ਦੇ ਵਿੱਚ 3 ਵਾਰਡ ਆ, 3 ਵਾਰਡਾਂ ਦੇ ਵਿੱਚੋਂ 2 ਵਾਰਡਾਂ 'ਚ ਜਾਣ ਦੀ ਇਹਦੀ ਮਨਾਹੀ ਸੀ, ਇਹ ਉਹਨਾਂ 'ਚ ਨਹੀਂ ਸੀ ਜਾ ਸਕਦਾ। ਰਹਿ ਗਿਆ ਇੱਕ ਜਿਹਨੂੰ ਚਿਰਾਗ ਕਹਿੰਦੇ ਆ। ਕਹਿੰਦੇ ਕਿ ਚਿਰਾਗ ਦੇ ਵਿੱਚ ਇਹ ਵੋਟ ਪਾਉਣ ਗਿਆ ਕਿਉਂਕਿ ਇਹਦੀ ਉੱਥੇ ਵੋਟ ਸੀ। ਉਹ ਕਹਿੰਦੀ ਕਿ ਵਾਹਵਾ ਦੇਰ ਇਹ ਨਿਕਲਿਆ ਨਹੀਂ, ਕਾਫੀ ਦੇਰ। ਉਹ ਜਿਹੜਾ ਇਤਰਾਜ਼ ਲਾ ਰਹੀ ਹੈ ਬੀਬੀ, ਉਹਦਾ ਨਾਂ ਆ ਪ੍ਰਤਿਭਾ ਚੌਹਾਨ। ਪ੍ਰਤਿਭਾ ਚੌਹਾਨ ਦਾ ਕਹਿਣਾ ਕਿ ਇਹ ਵਾਹਵਾ ਦੇਰ ਨਿਕਲਿਆ ਨਹੀਂ, ਮੈਂ ਉਦੋਂ ਵੀ ਸ਼ਿਕਾਇਤ ਕੀਤੀ। ਤੇ ਕਹਿੰਦੀ ਕਿ ਹੁਣ ਇਹ ਦਾਅਵਾ ਕਰਦਾ ਕਿ 90 ਸਕਿੰਟਾਂ 'ਚ ਅਸੀਂ ਮਸ਼ੀਨ ਹੈਂਗ ਕਰ ਦਿੰਦੇ ਹਾਂ ਤੇ ਚਿੜੀਆਂ ਤੋਂ ਬਾਜ ਬਣਾ ਦਿੰਦੇ ਹਾਂ। ਤੇ ਕਹਿੰਦੀ ਕਿ ਪੱਕੀ ਗੱਲ ਆ ਕਿ ਇਹਨੇ ਫਿਰ ਹੈਂਗ ਕੀਤੀ ਹੈ ਮਸ਼ੀਨ, ਜੇ ਮੰਨਦਾ ਹੈਂਗ ਕੀਤੀ ਹੈ ਮਸ਼ੀਨ। ਔਰ ਨਾਲ ਉਹਨੇ ਵਾਰਨਿੰਗ ਦਿੱਤੀ, ਉਹਨੇ ਕਿਹਾ ਕਿ 24 ਘੰਟਿਆਂ ਦੇ ਵਿੱਚ ਜਾਂ ਤੇ ਸੌਰਭ ਭਾਰਦਵਾਜ ਇਹ ਕਬੂਲ ਕਰ ਲਵੇ ਕਿ ਉਹਨੇ ਉੱਥੇ ਗੜਬੜੀ ਕੀਤੀ ਹੈ, ਕਿਉਂਕਿ ਜਿਹੜੇ 3 ਉੱਥੇ ਵਾਰਡ ਸੀਗੇ ਇਹਦੇ ਚੋਣ ਖੇਤਰ ਦੇ ਵਿੱਚ, ਉਹਨਾਂ 2 ਵਾਰਡਾਂ 'ਚ ਜਿੱਥੇ ਗਿਆ ਨਹੀਂ ਉੱਥੇ ਭਾਰਤੀ ਜਨਤਾ ਪਾਰਟੀ ਜਿੱਤ ਗਈ, ਤੇ ਜਿੱਥੇ ਇਹਦੇ ਪੈਰ ਪਏ ਆ ਉੱਥੇ ਮੈਂ ਹਾਰ ਗਈ 73 ਵੋਟਾਂ ਤੇ। ਸੋ ਇਹ ਹਿਸਾਬ ਕਿਤਾਬ ਕੋਈ ਲਾ ਗਿਆ, ਜੁਗਤਬੰਦੀ ਕੋਈ ਕਰ ਗਿਆ, ਮੈਨੂੰ ਤੇ ਹਿਸਾਬ ਕਿਤਾਬ ਚਾਹੀਦਾ। ਉਹਨੇ ਕਿਹਾ ਕਿ 24 ਘੰਟਿਆਂ ਚ ਜੇ ਸੌਰਭ ਭਾਰਦਵਾਜ ਇਹ ਨਹੀਂ ਮੰਨੇਗਾ ਕਿ ਮੈਂ ਕੋਈ ਮਸ਼ੀਨ ਨਾਲ ਛੇੜਛਾੜ ਕੀਤੀ ਹੈ ਜਾਂ ਨਹੀਂ ਕੀਤੀ, ਤੇ ਨਹੀਂ ਤਾਂ ਫਿਰ ਮੈਂ ਸੁਪਰੀਮ ਕੋਰਟ ਚਲੀ ਜਾਵਾਂਗੀ ਜਾਂ ਇਹਦੇ ਖਿਲਾਫ FIR ਦਰਜ ਕਰਾ ਦਿਆਂਗੀ। ਹੁਣ ਇਸ ਬੀਬੀ ਦਾ ਵੀ ਜੇ ਦੇਖੀਏ ਵੀ ਤੇ ਤਮਾਸ਼ਾ ਕਰਦੀ ਪਈ ਆ, ਇਹ ਵੀ ਤੇ ਇੱਕ ਤਮਾਸ਼ਾ ਹੀ ਆ ਨਾ। ਕਿਉਂਕਿ ਦੇਖੋ ਜੇ FIR ਕਰਾਉਣੀ ਪਈ ਤੇ FIR ਇਕੱਲੇ ਸੌਰਭ ਭਾਰਦਵਾਜ ਤੇ ਥੋੜੀ ਹੋਏਗੀ। FIR ਤੇ ਫਿਰ ਉੱਥੇ ਜਿੰਨਾ ਚੋਣ ਅਮਲਾ ਸੀਗਾ ਗੇਟ ਤੋਂ ਲੈ ਕੇ ਜਿਹੜਾ ਸੰਤਰੀ ਉੱਤੇ ਖੜਾ ਸੀ, ਸੰਤਰੀ ਤੋਂ ਲੈ ਕੇ ਜਿੰਨੀ ਟੀਮ ਸੀ ਚੋਣ ਅਮਲੇ ਦੀ, ਸਾਰਿਆਂ ਤੇ ਕੇਸ ਦਰਜ ਹੋਏਗਾ, ਸਾਰਿਆਂ ਤੇ FIR ਦਰਜ ਕਰਾਉਣੀ ਪਏਗੀ। ਕਿਉਂਕਿ ਉੱਥੇ ਨਿਗਰਾਨੀ 'ਚ ਵੋਟਿੰਗ ਹੋ ਰਹੀ ਸੀ, ਕੋਈ ਇਹ ਤੇ ਹੈ ਨਹੀਂ ਸੀ ਕਿ ਸੌਰਭ ਭਾਰਦਵਾਜ ਦੀ ਬੈਠਕ ਦੇ ਵਿੱਚ ਸਭ ਕੁਝ ਚੱਲਣ ਡਿਆ ਸੀ। ਉੱਥੇ ਜਿਹੜਾ ਬੂਥ ਬਣਿਆ, ਬੂਥ ਦੇ ਵਿੱਚ ਇੱਕ ਪ੍ਰਕਿਰਿਆ ਤੇ ਪ੍ਰਕਿਰਿਆ ਤੋੜ ਚੜਾਉਣ ਲਈ ਉੱਥੇ ਇੱਕ ਸਟਾਫ ਹੁੰਦਾ, ਸਾਰੇ ਸਟਾਫ ਤੇ ਜਾਂ ਤੇ FIR ਦਰਜ ਕਰਾਏਗੀ। ਔਰ ਦੂਜੀ ਗੱਲ, ਜਿਹੜੀ ਪ੍ਰਤਿਭਾ ਚੌਹਾਨ ਬੀਬੀ ਹੈ ਉਹ ਪਤਾ ਨਹੀਂ ਭੋਲੇਪਣ ਦੇ ਵਿੱਚ ਤੇ ਜਾਂ ਬਹੁਤੇ ਹੁਸ਼ਿਆਰਪੁਣੇ ਦੇ ਵਿੱਚ ਉਹ ਇਹ ਕਬੂਲ ਕਰਦੀ ਪਈ ਹੈ, ਪਤਾ ਨਹੀਂ ਉਹਨੂੰ ਹਾਲੇ ਪਤਾ ਲੱਗਿਆ ਜਾਂ ਨਹੀਂ ਲੱਗਿਆ, ਇਹ ਆਪਣੇ ਮੂੰਹੋਂ ਕਬੂਲ ਕਰਦੀ ਪਈ ਹੈ ਕਿ ਜੀ EVM ਮਸ਼ੀਨਾਂ ਨਾਲ ਛੇੜਛਾੜ ਹੋ ਸਕਦੀ ਹੈ। ਇਹ ਹੋ ਸਕਦੀ ਹੈ ਤਾਂ ਹੀ ਕਹਿੰਦੀ ਹੈ ਨਾ ਕਿ ਸੌਰਭ ਭਾਰਦਵਾਜ ਨੇ ਛੇੜਛਾੜ ਕੀਤੀ ਹੈ। ਸੋ ਦੋਵੇਂ ਪਾਸਿਆਂ ਤੋਂ ਖੂਬ ਨੌਟੰਕੀ, ਖੂਬ ਨਾਟਕਬਾਜ਼ੀ ਹੋ ਰਹੀ ਹੈ। ਪਰ ਹੁਣ ਅਸਲੀ ਜਿਹੜਾ ਕਹਿੰਦੇ ਹੁੰਦੇ ਆ ਨਾ ਕਿ ਕੱਟੀ ਕੱਟਾ ਨਿਕਲਣ ਵਾਲੀ ਗੱਲ ਆ, ਉਹ ਹੁਣ ਕੱਲ ਤੋਂ ਸ਼ੁਰੂ ਹੋ ਜਾਣੀ ਆ। ਸਰਬਦਲੀ ਮੀਟਿੰਗ ਸੱਦ ਲਈ ਆ। ਸਰਬਦਲੀ ਮੀਟਿੰਗ ਦੇ ਵਿੱਚ ਚੋਣ ਕਮਿਸ਼ਨ ਨੇ ਕੱਲ ਨੂੰ ਇਹਨਾਂ ਤੋਂ ਸੁਝਾਅ ਲੈਣੇ ਆ, ਸਾਰਿਆਂ ਤੋਂ ਪੁੱਛ ਲੈਣਾ ਕਿ ਭਾਈ ਹਾਂ ਆਹ ਦਿਨ ਮਨਜ਼ੂਰ ਹੈ ਤੁਹਾਨੂੰ, ਕਿਸੇ ਨੂੰ ਕੋਈ ਕੰਮ ਤੇ ਹੈ ਨਹੀਂ, ਕੋਈ ਵਿਆਹ ਸ਼ਾਦੀ ਤੇ ਤਾਂ ਨਹੀਂ ਜਾਣਾ। ਜਦੋਂ ਸਾਰੇ ਸਹਿਮਤੀ ਦੇ ਦੇਣਗੇ ਫਿਰ ਇੱਕ ਦਿਨ ਵੱਧ ਜਾਊਗਾ, ਫਿਰ ਜਿਵੇਂ ਤੁਹਾਨੂੰ ਕਿਹਾ ਉਵੇਂ EVM ਦਾ ਸਵੈਂਬਰ ਹੋ ਜਾਣਾ ਤੇ ਗੱਲ ਇੱਕ ਪਾਸੇ ਲੱਗ ਜਾਣੀ ਹੈ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ ਬੀਬੀ ਮਾਇਆਵਤੀ ਤੇ ਉਹਦੇ ਪੁਰਾਣੇ ਸਾਥੀ ਨੇ ਲਾਏ ਕਈ ਸੰਗੀਨ ਦੋਸ਼। ਨਾ ਕਿ ਨੱਕ ਕੱਪਿਆ ਮੂੰਹ ਖੁੱਲ ਜਾਂਦਾ। ਬੀਬੀ ਮਾਇਆਵਤੀ ਲਈ ਇਹ ਦੋਸ਼ ਕੋਈ ਨਵੇਂ ਨਹੀਂ ਹੈ। ਬੀਬੀ ਮਾਇਆਵਤੀ ਤੇ ਬਹੁਤ ਸਾਰੇ ਦੋਸ਼ ਲੱਗੇ ਆ। ਜਦੋਂ ਤੋਂ ਉਹ ਪਹਿਲੀ ਵਾਰੀ ਸੱਤਾ ਤੇ
ਕਾਬਜ਼ ਹੋਈ ਜਾਂ ਸੱਤਾ 'ਚ ਹਿੱਸੇਦਾਰ ਬਣੀ 1993-94 ਤੋਂ ਬਾਅਦ, ਉਹ ਲਗਾਤਾਰ ਇਹੋ ਜਿਹੇ ਦੋਸ਼ਾਂ ਦਾ ਸਾਹਮਣਾ ਕਰਦੀ ਰਹੀ ਹੈ। ਪਰ ਐਤਕੀ ਦੋਸ਼ ਕੁਛ ਵੱਖਰੇ ਕਿਸਮ ਦੇ ਇਸ ਕਰਕੇ ਆ ਕਿਉਂਕਿ ਜਿਹੜਾ ਦੋਸ਼ ਬੰਦਾ ਲਾਉਂਦਾ ਪਿਆ ਉਹ 1999 ਤੋਂ ਲੈ ਕੇ ਅੱਜ ਤੱਕ ਬੀਬੀ ਮਾਇਆਵਤੀ ਦੇ ਨਾਲ ਆ। ਜਿਹੜਾ ਤਾਜ ਕੋਰੀਡੋਰ ਦਾ ਮਾਮਲਾ ਸਾਹਮਣੇ ਆਇਆ ਸੀਗਾ ਇੱਕ ਸਕੈਮ ਦੇ ਰੂਪ ਦੇ ਵਿੱਚ, ਇਹ ਬੰਦਾ ਨਸੀਮੁਦੀਨ ਸੀਗਾ ਜਿਹੜਾ, ਇਹ ਬੰਦਾ ਉਸ ਕੇਸ ਦੇ ਵਿੱਚ ਵੀ ਬੀਬੀ ਮਾਇਆਵਤੀ ਦੇ ਨਾਲ ਸੀ। ਹੋਰ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਬੀਬੀ ਮਾਇਆਵਤੀ ਦੇ ਨਾਲ ਰਿਹਾ। ਪਰ ਅੱਜ ਇਹਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਸਾਰੇ ਇਲਜ਼ਾਮ ਲਾਏ ਆ। ਕਾਨਫਰੰਸ ਦੇ ਵਿੱਚ ਇਹਨੇ ਇਹ ਵੀ ਆਖਿਆ ਕਿ ਬੀਬੀ ਮਾਇਆਵਤੀ ਨੇ ਮੈਥੋਂ 50 ਕਰੋੜ ਰੁਪਈਆ ਮੰਗਿਆ ਸੀ ਤੇ ਮੈਂ ਕਿਹਾ ਕਿ ਮੈਂ ਭੈਣ ਜੀ ਤੈਨੂੰ ਕਿੱਥੋਂ ਦੇਵਾਂ? ਤੇ ਕਹਿੰਦੀ ਕਿ ਤੂੰ ਆਪਦੀ ਪ੍ਰਾਪਰਟੀ ਵੇਚਦੇ, ਤੂੰ ਕੀ ਕਰਨਾ? ਆਪਣੀ ਪਾਰਟੀ ਹੈ ਜਿਹੜੀ ਉਹ ਮਜ਼ਲੂਮਾਂ ਦੀ, ਗਰੀਬਾਂ ਦੀ ਸਾਰੀ ਪ੍ਰਾਪਰਟੀ ਹੈ ਜਿਹੜੀ, ਵੇਚ ਦੇ। ਤੇ ਕਹਿੰਦਾ ਕਿ ਮੈਂ ਫਿਰ ਉੱਥੇ ਨਾ ਨਹੀਂ ਕਰ ਸਕਿਆ, ਮੈਂ ਕੋਸ਼ਿਸ਼ ਵੀ ਕੀਤੀ ਪੈਸਾ ਬਣਾਉਣ ਦੀ ਪਰ ਮੇਰੇ ਤੋਂ ਬਣਿਆ ਨਹੀਂ, ਜੇ ਨਹੀਂ ਬਣਿਆ ਤੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ। ਦੂਜੇ ਪਾਸੇ ਜਦੋਂ ਇਹ ਦੋਸ਼ ਲੱਗੇ ਬੀਬੀ ਮਾਇਆਵਤੀ ਨੇ ਇੱਕ ਪ੍ਰੈਸ ਕਾਨਫਰੰਸ ਆਪਦੇ ਵੱਲੋਂ ਕਰਤੀ। ਉਹ ਕਹਿੰਦੀ ਕਿ ਅਸੀਂ ਇਹਨੂੰ ਪੱਛਮੀ ਯੂਪੀ ਦਾ ਇੰਚਾਰਜ ਬਣਾ ਕੇ ਭੇਜਿਆ ਸੀ ਕਿ ਉੱਥੇ ਮੁਸਲਮਾਨਾਂ ਦੀ ਵੋਟ ਬਹੁਤ ਆ ਤੇ ਟਿਕਟਾਂ ਦੀ ਵੰਡ ਵੀ ਇਹਦੇ ਜੁੰਮੇ ਸੀਗੀ। ਇਹਨੇ ਉੱਥੇ ਜਾ ਕੇ ਸਾਡਾ ਬੇੜਾ ਹੀ ਗਰਕ ਕਰ ਦਿੱਤਾ, ਪੈਸੇ ਲੈ ਕੇ ਟਿਕਟਾਂ ਦੇਈ ਗਿਆ। ਇਸ ਤੋਂ ਇਲਾਵਾ ਬਲੈਕਮੇਲਿੰਗ ਦੀਆਂ ਸ਼ਿਕਾਇਤਾਂ ਆਈਆਂ, ਇਹਨੇ ਤੇ ਸਾਰਾ ਉੱਥੇ ਸਾਡਾ ਝੁਗਾ ਹੀ ਚੌੜ ਕਰ ਦਿੱਤਾ। ਉਹਨੇ ਉਲਟਾ ਦੋਸ਼ ਉਹਦੇ ਤੇ ਮਾਰ ਦਿੱਤਾ। ਹੁਣ ਕਿਹਨੂੰ ਸਹੀ ਮੰਨੀਏ ਕਿਹਨੂੰ ਗਲਤ ਮੰਨੀਏ, ਉਹ ਅਸੀਂ ਉਸ ਸਥਿਤੀ ਦੇ ਵਿੱਚ ਨਹੀਂ, ਨਾ ਹੀ ਉਹ ਬੋਧੀ ਹੈ, ਕਿਉਂਕਿ ਇਹ ਦੋਨੇ ਇੰਨਾ ਚਿਰ ਇਕੱਠੇ ਤੁਰਦੇ ਰਹੇ। ਅੱਜ ਵਿਗਾੜ ਪੈ ਗਿਆ। ਵਿਗਾੜ ਇਸ ਗੱਲ ਤੋਂ ਪੈ ਗਿਆ ਕਿਉਂਕਿ ਇੱਕ ਦੂਜੇ ਤੇ ਸੁੱਟੀ ਜਾ ਰਹੀ ਹੈ। ਉਹ ਕਹਿੰਦੇ ਜੀ ਕਿ ਜਿਹੜੀ ਪੱਛਮੀ ਯੂਪੀ ਦੇ ਵਿੱਚ ਸਾਨੂੰ ਲੱਕ ਤੋੜਵੀਂ ਹਾਰ ਮਿਲੀ ਹੈ ਨਸੀਮੁਦੀਨ ਦੀਆਂ ਹਰਕਤਾਂ ਕਰਕੇ ਮਿਲੀ ਹੈ। ਨਸੀਮੁਦੀਨ ਕਹਿੰਦਾ ਕਿ ਮੇਰਾ ਕੋਈ ਦੋਸ਼ ਨਹੀਂ, ਕਸੂਰ ਸਾਰੇ ਇਹਨਾਂ ਦੇ ਆ। ਪਰ ਬੀਬੀ ਮਾਇਆਵਤੀ ਲਈ ਇਸ ਤਰ੍ਹਾਂ ਦਾ ਦੋਸ਼ ਜਿਹੜਾ ਲੱਗਣਾ ਹਾਲ ਦੀ ਘੜੀ ਤੇ ਉਹਦੇ ਤੇ ਕੋਈ ਬਹੁਤਾ ਅਸਰ ਨਹੀਂ ਪੈਣਾ ਕਿਉਂਕਿ ਉਹਦੇ ਤੇ ਕੋਈ ਇੱਕ ਦੋਸ਼ ਆ, ਤਾਜ ਕੋਰੀਡੋਰ ਦਾ ਮਾਮਲਾ, ਆਪਦੇ ਭਰਾ ਦੇ ਜਿਹੜੀ ਕੰਪਨੀ ਤੇ ਪਏ ਛਾਪੇ ਉਹਦਾ ਮਾਮਲਾ। ਹੁਣੇ ਇਹਦੇ ਤੇ ਇੱਕ ਹੋਰ ਮਾਮਲਾ ਖੁੱਲਿਆ ਕਿ ਜਦੋਂ ਬੀਬੀ ਆਖਰੀ ਵਾਰ ਸੱਤਾ ਚੋਂ ਲਾਂਭੇ ਹੋਣ ਲੱਗੀ ਤੇ ਠੀਕ ਕੁਝ ਮਹੀਨਿਆਂ ਪਹਿਲਾਂ ਇਹਨੇ 1100 ਕਰੋੜ ਰੁਪਈਏ ਦੀਆਂ ਚੱਕਤੀਆਂ ਜਿਹੜੀਆਂ ਖੰਡ ਮਿੱਲ ਹੁੰਦੀਆਂ, ਉਹਦਾ ਮਾਮਲਾ ਚੱਲਦਾ ਪਿਆ। ਹਾਰ ਪਵਾ ਲਏ, ਕਦੇ ਹਾਥੀ ਬਣਾ ਲਏ, ਬਹੁਤ ਸਾਰੇ ਵਿਵਾਦ ਇਸ ਬੀਬੀ ਦੇ ਨਾਲ ਜੁੜੇ ਆ। ਤੁਹਾਨੂੰ ਯਾਦ ਹੋਣਾ ਐਨ ਇਲੈਕਸ਼ਨ ਤੋਂ ਪਹਿਲਾਂ ਇਹਦਾ ਇੱਕ ਵਫਾਦਾਰ ਸਿਪਾਹੀ ਸਵਾਮੀ ਪ੍ਰਸਾਦ ਮੌਰੀਆ ਉਹ ਨਿਕਲ ਗਿਆ ਸੀ ਪਾਰਟੀ ਚੋਂ। ਸਵਾਮੀ ਪ੍ਰਸਾਦ ਮੌਰੀਆ ਨੇ ਵੀ ਬਿਲਕੁਲ ਹੂ ਇਹੋ ਜਿਹੇ ਦੋਸ਼ ਲਾਏ ਸੀਗੇ ਕਿ ਜਿਹੜੀ ਬੀਬੀ ਮਾਇਆਵਤੀ ਹੈ ਉਹ ਤੇ ਬਿਲਕੁਲ ਮਾਇਆ ਦੀ ਉਹ ਬਣ ਗਈ ਹੈ ਪੁਜਾਰਨ, ਉਹਨੂੰ ਤਾਂ ਕੁਛ ਦਿਖਦਾ ਹੀ ਨਹੀਂ। ਸੋ ਉਦੋਂ ਵੀ ਇਹ ਦੋਸ਼ ਲੱਗੇ ਸੀਗੇ ਪਰ ਉਦੋਂ ਵੀ ਦੋਸ਼ ਇਹਨਾਂ ਨੇ ਨਕਾਰ ਦਿੱਤੇ, ਹੁਣ ਵੀ ਦੋਸ਼ ਲੱਗੇ। ਦੋਸ਼ ਵਾਕਈ ਸੰਗੀਨ ਆ। ਪਰ ਜਿਹੜਾ ਨਸੀਮੁਦੀਨ ਆ, ਨਸੀਮੁਦੀਨ ਵੀ ਦੁੱਧ ਦਾ ਤੋਤਾ ਨਹੀਂ। ਨਸੀਮੁਦੀਨ ਦੇ ਵਿੱਚ ਵੀ ਬਹੁਤ ਸਾਰੀਆਂ ਕਾਣਾ ਆ ਕਿਉਂਕਿ ਇਹਦਾ ਯੂਪੀ ਦੇ ਵਿੱਚੋਂ ਇਸ ਤਰ੍ਹਾਂ ਦਾ ਪਿਛੋਕੜ ਸਾਹਮਣੇ ਆਉਂਦਾ ਪਿਆ, ਇਸ ਤਰ੍ਹਾਂ ਦਾ ਕਿਰਦਾਰ ਸਾਹਮਣੇ ਆਉਂਦਾ ਪਿਆ। ਕਿਸ ਤਰ੍ਹਾਂ ਇਹ ਮੰਤਰੀ ਬਣਿਆ, ਮੰਤਰੀ ਬਣ ਕੇ ਕਿਸ ਤਰ੍ਹਾਂ ਇਹ ਬੁੱਲੇ ਲੁੱਟਦਾ ਰਿਹਾ। ਹਰੇਕ ਟਰਮ ਦੇ ਵਿੱਚ ਜਦੋਂ ਬਹੁਜਨ ਸਮਾਜ ਪਾਰਟੀ ਆਈ ਹੈ ਉਦੋਂ ਇਹ ਮੰਤਰੀ ਬਣਿਆ ਤੇ ਹਰੇਕ ਵਾਰੀ ਮੰਤਰੀ ਬਣ ਕੇ ਨੇ ਬਹੁਤ ਕੁਛ ਬੁਣਿਆ। ਬੁਣ ਦਾ ਮਤਲਬ ਸਲਾਈਆਂ ਨੇ ਤਿੱਖੀਆਂ ਹੀ ਰੱਖੀਆਂ। ਦੋਵੇਂ ਪਾਸੇ ਤੋਂ ਹੁਣ ਇਲਜ਼ਾਮ ਲੱਗੇ ਆ। ਇਹਨਾਂ ਇਲਜ਼ਾਮਾਂ ਦੇ ਵਿੱਚ ਅੱਗੇ ਜਾ ਕੇ ਊਠ ਕਿਸ ਕਰਵਟ ਬੈਠਦਾ ਸਮਾਂ ਦੱਸੇਗਾ। ਪਰ ਹੋਣਾ ਮੇਰੇ ਤੇ ਖਿਆਲ ਦੇ ਨਾਲ ਬੀਬੀ ਮਾਇਆਵਤੀ ਨੂੰ ਕੁਛ ਨਹੀਂ ਹੋਣਾ ਕਿਉਂਕਿ ਉਹ ਹੰਡੀ ਵਰਤੀ ਇਹਨਾਂ ਦੋਸ਼ਾਂ ਦੇ ਵਿੱਚੋਂ ਨਿਕਲ ਜਾਏਗੀ। ਦੂਜੀ ਗੱਲ ਇਹ ਆ ਕਿ ਸਾਡੇ ਇੱਥੋਂ ਦਾ ਜਿਹੜਾ ਤਾਣਾ ਬਾਣਾ ਹੈ ਸੰਵਿਧਾਨ ਦਾ, ਕਾਨੂੰਨ ਦਾ, ਨੇਮ ਕਾਇਦਿਆਂ ਦਾ, ਉਹ ਇਸ ਤਰ੍ਹਾਂ ਦਾ ਰਾਜ ਕਰਮਵੀਰ ਸਿੰਘ ਜੀ ਇਹੋ ਜਿਹੇ ਦੋਸ਼ ਚਾਹੇ ਉਹ ਸਿੱਧੇ ਤੌਰ ਤੇ ਲੋਕ ਸਰੋਕਾਰਾਂ ਦੇ ਨਾਲ ਜੁੜੇ ਹੁੰਦੇ ਆ ਪਰ ਚੋਣ ਕਮਿਸ਼ਨ ਹੋਇਆ ਜਾਂ ਇਸ ਤਰ੍ਹਾਂ ਦੀਆਂ ਏਜੰਸੀਆਂ ਹੋਈਆਂ ਉਹ ਇਹਨਾਂ ਸਿਆਸੀ ਲੋਕਾਂ ਤੇ ਲੱਗੇ ਇਹੋ ਜਿਹੇ ਇਲਜ਼ਾਮਾਂ ਦੀ ਪਰਵਾਹ ਹੀ ਨਹੀਂ ਕਰਦੇ। ਕੋਈ ਉਹਨਾਂ ਨੂੰ ਪੁੱਛਦਾ ਹੀ ਨਹੀਂ ਕਿ ਭਾਈ ਇਹ ਲੱਖਾਂ ਕਰੋੜਾਂ ਰੁਪਈਆ ਦੇ ਜਿਹੜੇ ਤੁਹਾਡੇ ਦੋਸ਼ ਲੱਗੇ ਆ ਜਾਂ ਲੈਣ ਦੇਣ ਹੋਏ ਆ, ਇਹਨਾਂ ਦਾ ਅਸਲ ਦੇ ਵਿੱਚ ਮਾਜ਼ਰਾ ਕੀ ਹੈ, ਮਕਸਦ ਕੀ ਹੈ। ਕਦੇ ਵੀ ਇਹ ਚੀਜ਼ਾਂ ਸਾਫ਼ ਨਹੀਂ ਹੁੰਦੀਆਂ। ਇੱਕ ਦੋਸ਼ ਲਾ ਦਿੰਦਾ, ਦੂਜਾ ਨਕਾਰ ਦਿੰਦਾ, ਤੀਜੇ ਦਿਨ ਇਹ ਵੀ ਵੇਖਿਆ ਜਾਂਦਾ ਕਿ ਲਾਉਣ ਵਾਲੇ ਤੇ ਨਕਾਰਨ ਵਾਲੇ ਇਕੱਠੇ ਬੈਠੇ ਜਾਮ ਨਾਲ ਜਾਮ ਵੀ ਖੜਕਾ ਲੈਂਦੇ ਆ। ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਆ। ਇਹ ਕਹਿੰਦੇ ਵੀ ਜੇ ਦੋਸ਼ ਨਾ ਲੱਗਣ ਤੇ ਫਿਰ ਕਾਹਦੇ ਪੋਲੀਟੀਸ਼ੀਅਨ ਆ। ਤੇ ਅਗਲੇ ਮਿੰਟੂ ਜੀ ਗੱਲ ਕਰੀਏ ਵੀ ਸੁਖਪਾਲ ਖਹਿਰਾ ਨੇ ਖੁਲਾਸਾ ਜਿਹੜਾ ਜੀ ਕੀਤਾ ਆ ਵੀ ਕਾਂਗਰਸ ਤੋਂ ਵੀ ਆਈ ਸੀ ਦੁਬਾਰਾ ਪੇਸ਼ਕਸ਼ ਤੇ ਨਾਲੇ ਕਹਿੰਦੇ ਵੀ ਗੁਰਪ੍ਰੀਤ ਵੜੈਚ ਦੇ ਨਾਲ ਜਿਹੜਾ ਵਤੀਰਾ ਹੋਇਆ ਉਹ ਨਿੰਦਣਯੋਗ ਆ।
दिल की तन्हाइयों को आवाज बना लेते हैं, दर्द जब हद से गुजरता है तो पीसी बुला लेते हैं। पीसी कहते प्रेस कानफ्रेंस में जी। खैरा साहब भी अजकल प्रेस कानफ्रेंस बुला लेंदे जो दिल के बलबले कढ़ने होंगे। अज जलंधर दे विच प्रेस कानफ्रेंस बुलाई सी, कल घुग्गी साहब की वारी सीगी, वो कर गए प्रेस कानफ्रेंस चंडीगढ़ दे विच। अज खैरा साहब की वारी आई है। खैर खैरा साहब के दिल दे विच राज ते कोई कहरा है, वो थोड़ा बहुता संकेतक रूप दे विच दस दिंदे कि राज किन्ना को गहरा है। एक राज दा ते अज उन्होंने पर्दाफाश बिल्कुल कर दिता। उन्होंने कहा कि इलैक्शन सी ना, जदों चोन चलदी सी, साडी चोन कंपेन चल रही सी, चलदी चोन कंपेन दे दौरान मैनू पेशकश हुई कांग्रेस वालों, और पेशकश करने वाला कौन सी? सालसी बन के आया प्रशांत किशोर। उन्होंने मेरे सामने पेशकश रखी सी कि तू कांग्रेस के विच आ जा, ਅਸੀਂ ਤੈਨੂੰ ਭਰੋਸਾ ਦਿੰਦੇ ਕਿ ਸਰਕਾਰ ਆਉਣ ਤੇ ਤੈਨੂੰ ਕੈਬਨਿਟ ਚ ਢੁਕਵੀਂ ਨੁਮਾਇੰਦਗੀ ਦਿਆਂਗੇ। ਕਹਿੰਦਾ ਮੈਂ ਨਾ ਕਰ ਦਿੱਤੀ। ਸੋ ਇਸ ਤੋਂ ਅੱਗੇ ਉਹਨੇ ਦਿਲ ਦੀਆਂ ਜਿਹੜੀਆਂ ਗੰਢਾਂ ਖੋਲੀਆਂ, ਉਹਦੇ ਚ ਇਹ ਕਿਹਾ ਕਿ ਗੁਰਪ੍ਰੀਤ ਸਿੰਘ ਵੜੈਚ ਦੇ ਨਾਲ ਜੋ ਵਤੀਰਾ ਹੋਇਆ ਉਹ ਨਿੰਦਣਯੋਗ ਆ। ਉਹਨੇ ਕਿਹਾ ਕਿ ਪਾਰਟੀ ਚ ਜਿਹੜਾ ਕਾਂਟੋ ਕਲੇਸ਼ ਚੱਲਦਾ ਪਿਆ ਨਾ, ਇਹ ਤੋਂ ਲੱਗਦਾ ਕਿ ਵਿਚਾਰਧਾਰਾ ਤੋਂ ਜਿਹੜੀ ਪਾਰਟੀ ਸਾਡੀ ਕਿਤੇ ਨਾ ਕਿਤੇ ਭਟਕੀ ਹੈ। ਮੰਥਨ ਨਾ ਕੀਤਾ ਤੇ ਫਿਰ ਪਤਨ ਸ਼ੁਰੂ ਹੋ ਜਾਏਗਾ। ये बहुत मायने रखते हैं शब्द कि जे मंथन ना किया पतन हो जाएगा। खैर फिर एक उन्होंने होर गल कही है कि जदों छोटेपुर नूं कढ़िया गया ते उन्होंने उस समय भी इस चीज़ नूं मंदभागा करार दिता सी। कल गुरप्रीत सिंह घुग्गी विदा होया, मैं तभी इस गल का रोस ज़ाहिर किया। फिर दूजी गल उन्होंने कही कि देखो NRIs जिहड़े सीगे वो साडी पार्टी की रीढ़ की हड्डी सन। उन्होंने पार्टी लिए फंडिंग भी की, इत्थे आके धूड़ा भी फकीयां, फाके भी कटे। जिहड़ी उन्होंने चिट्ठी लिखी सी उस चिट्ठी नूं नज़रअंदाज नहीं सी करना चाहिए। ये खैरा साहब दे शब्द आ, बोल आ। हुण जे गल करिए प्रशांत किशोर वाला जिहड़ा उन्होंने प्रकरण दस्सिया, वो एक चीज़ साफ करता है कि सुखपाल सिंह खैरा दसदा है कि डिमांड हाले भी घटी नहीं, मेरी डिमांड उन्हीं दी उन्नी है। उन्हें संकेतक रूप दे विच इन्हां नूं एहसास कराया कि सुखपाल सिंह खैरा की डिमांड हाले भी उहदी पुरानी पार्टी च फुल आ। दूजी गल जिहड़ी उन्हें गुरप्रीत वड़ैच बारे कही है, सुच्चा सिंह छोटेपुर बारे कही है और NRIs की चिट्ठी बारे कही है, वो एक तरह नाल असीं जे वो सारी चीज़ का मुलांकन करके एक पड़चोल करके एक सिट्टा कढ़िए, सिट्टे ते पहुंचिए। सिट्टा यह है कि सुखपाल सिंह खैरा दे दिल दे विच किते ना किते टीस है, किते ना किते टीस है। और वो टीस है जिहड़ी वो दसदी पई है कि सुखपाल सिंह खैरा भगवंत मान तो शायद खुले रूप दे विच ते बागी ना होवे, जिस तरह कई होई जांदे आ बंदे, जिवें उपकार सिंह संधू ते बहुत गांह निकल गया ते फिर इन्ना ही गांह निकल गया कि पार्टी च निकल गया। सो इत्थों तक ते नौबतां नहीं आउंदियां। सुखपाल सिंह खैरा बहुत सुलझा आदमी है, पर एक इशारा जरूर कर दिता है कि गड्डी जिहड़ी है ना वो चलेगी तो सही, पर चलेगी जिवें गड्डी चलदी है ऐ समांतर दो पहिए चलते गड्डी की पटड़ी ते, वो एक नहीं होंदे, एक उस पटड़ी ते एक उस पटड़ी ते दौड़ते इकट्ठे है। सो दौड़नगे इकट्ठे पर मेल कदे नहीं होना। पटड़ी शायद जिहड़ी है वो वावा खप्पा तय नहीं कर देगी ना दोनों पहियां नूं। सो दूजी गल जिहड़ी सुखपाल सिंह खैरा ने कही है, सुखपाल सिंह खैरा ने एक ये गल जिहड़ी कही, वो कहंदे कि मैं वो पत्ता नहीं जिहड़ा हवा दे नाल टुट जावां, मतलब कि इस दरख्त तो मैनू कोई हवा तोड़ नहीं सकती। ਉਹਦੀ ਗੱਲ ਜਿਹੜੀ ਹੈ ਉਹਦੇ ਕਹਿਣ ਦਾ ਭਾਵ ਹੈ ਕਿ ਮੈਂ ਇਸ ਪਾਰਟੀ ਨੂੰ ਨਹੀਂ ਛੱਡ ਕੇ ਜਾਣ ਵਾਲਾ, ਔਰ ਛੱਡ ਕੇ ਮੇਰੇ ਖਿਆਲ ਦੇ ਨਾਲ ਉਹ ਜਾ ਵੀ ਨਹੀਂ ਸਕਦਾ। ਮਜਬੂਰੀਆਂ ਨੇ। ਮਜਬੂਰੀਆਂ ਕੀ ਹੈ ਕਿ ਦੇਖੋ ਉਹ 2 ਅਹੁਦਿਆਂ ਤੋਂ ਅਸਤੀਫਾ ਆਲਰੇਡੀ ਦੇ ਚੁੱਕਾ ਹੈ, ਪਾਰਟੀ ਤੋਂ ਅਹੁਦਾ ਛੱਡ ਕੇ ਜਾ ਨਹੀਂ ਸਕਦਾ ਜਿਹੜਾ ਉਹਨੂੰ ਵਿਧਾਇਕੀ ਦਾ ਸੰਵਿਧਾਨਕ ਤੌਰ ਤੇ ਮਿਲਿਆ ਹੈ। ਔਰ ਜੇਕਰ ਉਹ ਇਸ ਤਰ੍ਹਾਂ ਕੋਈ ਦਲ ਬਦਲੀ ਕਰਦਾ ਹੈ ਤੇ ਫਿਰ ਉਹਦੀ, ਕਿਉਂਕਿ ਕਾਨੂੰਨ ਹੈ ਇੱਕ ਦਲ ਬਦਲੀ ਦਾ, ਉਹਦੀ ਵਿਧਾਇਕੀ ਹੈ ਜਿਹੜੀ ਜਾ ਸਕਦੀ ਹੈ। ਔਰ ਕਦੇ ਵੀ ਸੁਖਪਾਲ ਸਿੰਘ ਖਹਿਰਾ ਵਰਗਾ ਸਿਆਣਾ ਬੰਦਾ ਇਹ ਨਹੀਂ ਜਾਏਗਾ ਕਿ ਮਸੀਂ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਉਹ ਫਤਵਾ ਦੇਖ ਕੇ ਤੇ ਲੋਕਾਂ ਦਾ ਹੌਸਲਾ ਤੋੜਿਆ ਜਾਵੇ, ਜਿਹੜੇ ਲੋਕਾਂ ਨੇ ਉਹਦੇ ਤੇ ਯਕੀਨ ਜਤਾਇਆ। ਸੋ ਇਹ ਤੈਅ ਕਰ ਦਿੱਤਾ ਸੁਖਪਾਲ ਸਿੰਘ ਖਹਿਰੇ ਨੇ ਕਿ ਸੁਖ ਸਾਂਦ ਦੇ ਨਾਲ ਉਹ ਚੱਲਦਾ ਰਹੇਗਾ ਪਾਰਟੀ ਦੇ ਵਿੱਚ। ਪਰ ਜੋ ਗੁਰਪ੍ਰੀਤ ਸਿੰਘ ਵੜੈਚ ਨੂੰ ਲਾਂਭੇ ਕਰਕੇ ਭਗਵੰਤ ਸਿੰਘ ਮਾਨ ਨੂੰ ਸੀਟ ਤੇ ਬਿਠਾ ਲਿਆ ਗਿਆ, ਉਹ ਸ਼ਾਇਦ ਭਗਵੰਤ ਮਾਨ ਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਸੁਖਪਾਲ ਸਿੰਘ ਖਹਿਰੇ ਦੇ ਰੋਸ ਵਜੋਂ ਕਾਫੀ ਵੱਡੀ ਚੁਣੌਤੀ ਦੇ ਸਕਦਾ ਹੈ। ਜੀ
ਜੀ ਜੀ। ਅਗਲੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦਾ ਹੀ ਪੁਰਾਣਾ ਜਿਹੜਾ MP ਆ ਹਰਿੰਦਰ ਸਿੰਘ ਖਾਲਸਾ, ਉਹ ਤਾਂ ਅਜੇ ਵੀ MP ਨੇ, ਉਹਨਾਂ ਨੇ ਕਿਹਾ ਵੀ ਮੈਨੂੰ ਆਮ ਆਦਮੀ ਪਾਰਟੀ ਤੋਂ ਜਾਣ ਦਾ ਖਤਰਾ ਹੈ। ਨਿਰਮਲ ਸਿੱਧੂ ਨੇ ਇੱਕ ਵਾਰੀ ਗਾਣਾ ਗਾਇਆ ਸੀਗਾ ਕਿ ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਤੇ ਇਹਨੂੰ ਖਾਲਸਾ ਸਾਹਿਬ ਇਹ ਕਹਿ ਸਕਦੇ ਕਿ ਸਾਨੂੰ ਆਪਣੀ ਆਪ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਤੋ ਖਾਲਸਾ ਸਾਹਿਬ ਨੇ ਜਿਹੜੀ ਅੱਜ ਇਲਜ਼ਾਮ ਤਰਾਸ਼ੀ ਕੀਤੀ ਹੈ, ਵੈਸੇ ਉਹ ਸਮੇਂ ਸਮੇਂ ਤੇ ਕਰਦੇ ਰਹਿੰਦੇ, ਕੋਈ ਨਵੀਂ ਨਹੀਂ ਆ। ਪਰ ਅੱਜ ਮੇਰਾ ਇੱਕ ਮਿੱਤਰ ਕਹਿੰਦਾ ਪਿਆ ਸੀ, ਕਹਿੰਦਾ ਕਮਾਲ ਦਾ ਬੰਦਾ ਹੈ, ਮੈਂ ਤੇ ਕਹਿੰਦਾ ਅੰਗਰੇਜ਼ਾਂ ਤੋਂ ਬਾਅਦ ਪਹਿਲਾ ਬੰਦਾ ਵੇਖਿਆ ਭਾਰਤ 'ਚ ਜਿਹੜਾ ਨਾਅਰਿਆਂ ਤੋਂ ਡਰੀ ਜਾਂਦਾ। ਕਿਉਂਕਿ ਹਰਿੰਦਰ ਸਿੰਘ ਖਾਲਸਾ ਕਹਿੰਦਾ ਜੀ ਕਿ ਮੇਰੇ ਘਰ ਦੇ ਕੋਲ ਕੁਛ ਨਸ਼ੈੜੀ ਕਿਸਮ ਦੇ ਲੋਕ ਆ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਕੇਜਰੀ ਭਗਤ ਆ। ਤੇ ਮੇਰਾ ਦੋਸਤ ਕਹਿੰਦਾ ਸੀ ਪਹਿਲਾ ਬੰਦਾ ਵੇਖਿਆ ਜਿਹੜਾ ਅੰਗਰੇਜ਼ਾਂ ਤੋਂ ਬਾਅਦ ਭਾਰਤ ਦੇ ਵਿੱਚ ਇਨਕਲਾਬ ਦੇ ਨਾਅਰਿਆਂ ਤੋਂ ਡਰੀ ਜਾਂਦਾ, ਲੋਕਾਂ 'ਚ ਜੋਸ਼ ਭਰਦਾ, ਇਹ ਨਾਅਰਿਆਂ ਤੋਂ ਡਰਦਾ। ਸੋ ਹਰਿੰਦਰ ਸਿੰਘ ਖਾਲਸਾ ਨੇ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਆ ਕਿ ਮੇਰੇ ਘਰ ਦੇ ਕੋਲ ਇਸ ਤਰ੍ਹਾਂ ਦੇ ਨਸ਼ੈੜੀ ਕਿਸਮ ਦੇ ਲੋਕ ਆਉਂਦੇ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ। ਉਹ ਮੈਨੂੰ ਲੱਗਦਾ ਕਿ ਉਹ ਕੇਜਰੀਵਾਲ ਦੇ ਭਗਤ ਆ, ਤੇ ਹੋ ਸਕਦਾ ਮੈਨੂੰ ਕੋਈ ਜਾਨੀ ਮਾਲੀ ਨੁਕਸਾਨ ਪਹੁੰਚਾ ਦੇਣ। ਹਰਿੰਦਰ ਸਿੰਘ ਖਾਲਸਾ ਨੇ ਜਿਹੜੀਆਂ ਗੱਲਾਂ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਬਾਰੇ ਕਹੀਆਂ ਸਨ ਕੁਛ, ਪਰ ਉਹਨਾਂ ਗੱਲਾਂ ਨੂੰ ਕਿਸੇ ਨੇ ਗੋਲਿਆ ਨਹੀਂ। ਸਭ ਤੋਂ ਵੱਡਾ ਦੋਸ਼ ਉਹਨੇ ਭਗਵੰਤ ਮਾਨ ਤੇ ਲਾਇਆ ਸੀਗਾ ਸ਼ਰਾਬ ਦਾ। ਉਸ ਮਾਹੌਲ ਦੇ ਵਿੱਚ ਦੇਖੀਏ, ਜਦੋਂ ਭਗਵੰਤ ਮਾਨ ਦੀ ਬੜੀ ਚੜ੍ਹਤ ਸੀ, ਲੋਕ ਭਗਵੰਤ ਮਾਨ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਸਨ ਪੰਜਾਬ ਦੇ ਵਿੱਚ, ਨਾਲੇ ਚੋਣ ਚੱਕਾ ਗਿੜਿਆ ਹੋਇਆ ਸੀ। ਉਸ ਦੌਰ ਦੇ ਵਿੱਚ ਏਡਾ ਵੱਡਾ ਦੋਸ਼ ਲਾਇਆ, ਉਦੋਂ ਤੇ ਜਾਨ ਤੇ ਕੋਈ ਬਣੀ ਨਹੀਂ, ਉਦੋਂ ਤੇ ਸਭ ਕੁਛ ਠੀਕ ਠਾਕ ਰਿਹਾ। ਔਰ ਦੂਜੀ ਗੱਲ ਹੈ ਕਿ ਕੋਈ ਖਤਰਾ ਵੀ ਆ, ਰਾਜ ਕਰਨਵੀਰ ਸਿੰਘ ਜੀ ਬਿਲਕੁਲ ਮੰਨਦੇ ਆ, ਅਸੀਂ ਕਿਸੇ ਨੂੰ ਇਸ ਤਰ੍ਹਾਂ ਲਾਈਟਲੀ ਨਹੀਂ ਲੈ ਸਕਦੇ ਕੋਈ ਇਸ ਤਰ੍ਹਾਂ ਦਾ ਦੋਸ਼ ਲਾਉਂਦਾ। ਠੀਕ ਹੈ, ਤੁਸੀਂ ਮੈਂਬਰ ਪਾਰਲੀਮੈਂਟ ਹੋ, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸੁਰੱਖਿਆ 'ਚ ਕਿਤੇ ਨਾ ਕਿਤੇ ਕਮੀ ਹੈ, ਪਹਿਲੀ ਗੱਲ ਤੇ ਮੈਨੂੰ ਨਹੀਂ ਲੱਗਦਾ ਕਿਸੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਸੁਰੱਖਿਆ ਉਹ ਇੰਨੀ ਢਿੱਲੀ ਕਰ ਦਿੱਤੀ ਜਾਏਗੀ, ਕਿਉਂਕਿ ਉਹ ਕੇਂਦਰ ਦਾ ਨੁਮਾਇੰਦਾ। ਸੋ ਜੇ ਤੁਹਾਨੂੰ ਲੱਗਦਾ ਜਾਪਦਾ ਵੀ ਹੈ ਕਿ ਕਿਤੇ ਕੋਈ ਊਣਤਾ ਹੀ ਆ, ਤੇ ਫਿਰ ਤੁਸੀਂ ਲਿਖ ਕੇ ਭੇਜੋ ਕੇਂਦਰੀ ਗ੍ਰਹਿ ਮੰਤਰਾਲੇ ਨੂੰ, ਤੁਸੀਂ ਮੈਂਬਰ ਪਾਰਲੀਮੈਂਟ ਹੋ। ਜੇ ਤੁਹਾਡੀ ਨਹੀਂ ਸੁਣਵਾਈ ਹੁੰਦੀ, ਤੁਸੀਂ ਸੂਬਾ ਸਰਕਾਰ ਨੂੰ ਕਹਿ ਦਿਓ। ਤੁਸੀਂ ਸੂਬਾ ਸਰਕਾਰ ਨੂੰ ਹਾਲੇ ਕੋਈ ਲਿਖ ਕੇ ਚਿੱਠੀ ਨਹੀਂ ਭੇਜੀ, ਪਹਿਲਾਂ ਪ੍ਰੈਸ ਕਾਨਫਰੰਸ ਕਰ ਦਿੱਤੀ। ਹੁਣ ਦੱਸੋ, ਪੱਤਰਕਾਰ ਬੰਦੂਕਾਂ ਲਈ ਫਿਰਦੇ ਜਿਹੜੇ ਤੁਹਾਨੂੰ ਦੇ ਦੇਣਗੇ 4-5 ਬੰਦੂਕਾਂ ਕਿ ਲਓ ਜੀ ਹਿਫਾਜ਼ਤ ਕਰ ਲਓ। ਤੁਸੀਂ ਸਭ ਤੋਂ ਪਹਿਲਾਂ ਲਿਖ ਕੇ ਭੇਜੋ, ਕਿਸੇ ਸੂਬਾ ਸਰਕਾਰ ਨੂੰ ਭੇਜੋ, ਸੂਬੇ ਦੇ ਗ੍ਰਹਿ ਵਿਭਾਗ ਨੂੰ ਭੇਜੋ ਜਾਂ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਭੇਜੋ ਕਿ ਹਾਂ ਭਾਈ ਮੈਨੂੰ ਸੁਰੱਖਿਆ ਚਾਹੀਦੀ ਹੈ। ਪਰ ਮੈਨੂੰ ਲੱਗਦਾ ਕਿ ਹਰਿੰਦਰ ਸਿੰਘ ਖਾਲਸਾ ਨੇ, ਕਿਉਂਕਿ ਵਾਹਵਾ ਦਿਨ ਗੁਮਨਾਮੀ ਦੇ ਕੋਠੇ 'ਚ ਕੈਦ ਰਹੇ ਆ, ਉਹਨਾਂ ਨੇ ਆਪਣੇ ਆਪ ਨੂੰ ਅਖਬਾਰਾਂ 'ਚ ਥੋੜ੍ਹਾ ਜਿਹਾ ਲਿਆਉਣ ਲਈ ਇਹ ਆਸਾ ਪਾਸਾ ਜਿਹਾ ਮਾਰਿਆ। ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣਾ ਇਸ ਗੱਲ ਨਾਲ। ਹਾਂ ਠੀਕ ਆ ਕਿ ਜੇ ਹੈ ਸੁਰੱਖਿਆ ਦੇ ਵਿੱਚ ਕਮੀ, ਤੇ ਸਾਡੀ ਸੂਬਾ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਕਮੀ ਨਾ ਰਹਿਣ ਦੇਣ, ਕਮੀ ਦੂਰ ਕਰ ਦੇਣ। ਪਰ ਹਰਿੰਦਰ ਸਿੰਘ ਖਾਲਸਾ ਨੂੰ ਇਹ ਨਹੀਂ ਤੈਅ ਕਰ ਲੈਣਾ ਚਾਹੀਦਾ, ਜੇ ਕੋਈ ਉੱਥੇ ਜਾ ਕੇ ਇਨਕਲਾਬ ਜ਼ਿੰਦਾਬਾਦ ਦਾ ਇਹਦੇ ਕੋਲ ਲੰਘਦਾ ਨਾਅਰਾ ਲਾ ਦਿੰਦਾ ਤੇ ਉਹ ਆਮ ਆਦਮੀ ਪਾਰਟੀ ਦਾ ਹੀ ਸਮਰਥਕ ਬਣ ਗਿਆ, ਕਿਉਂਕਿ ਉਹਨਾਂ ਨੇ ਕੋਈ ਇਹ ਨਾਅਰਾ ਤੈਅ ਥੋੜ੍ਹੀ ਕਰਾਇਆ ਕਿ ਪੱਕੇ ਤੌਰ ਤੇ ਪੇਟੈਂਟ ਹੀ ਉਹਨਾਂ ਨੇ ਕਰਵਾ ਲਿਆ ਕਿ ਉਹਨਾਂ ਤੋਂ ਬਗੈਰ ਕੋਈ ਨਾਅਰਾ ਹੀ ਨਹੀਂ ਲਾ ਸਕਦਾ। ਸੋ ਇਸ ਆਧਾਰ ਤੇ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾਣਾ ਚਾਹੀਦਾ ਕਿ ਉਹ ਜੀ ਫਲਾਣਾ ਬੰਦਾ ਜਿਹੜਾ ਮੇਰਾ ਜਾਨ ਦਾ ਦੁਸ਼ਮਣ ਬਣਿਆ ਬੈਠਾ। ਇਕੱਲੇ ਨਾਅਰੇ ਦੇ ਆਧਾਰ ਤੇ ਇਹੋ ਜਿਹੇ ਆਧਾਰਹੀਣ ਦੋਸ਼ ਨਹੀਂ ਲਾਉਣੇ ਚਾਹੀਦੇ। ਬਾਕੀ ਹਰਿੰਦਰ ਸਿੰਘ ਖਾਲਸਾ ਨੂੰ ਦੋਸ਼ ਲਾਉਣ ਦੀ ਥਾਂ ਤੇ ਤੜਕੇ ਉੱਠ ਕੇ ਆਮ ਆਦਮੀ ਪਾਰਟੀ ਨੂੰ ਮੇਰੇ ਖਿਆਲ ਦੇ ਨਾਲ 4-5 ਫੁੱਲ ਚੜਾਉਣੇ ਚਾਹੀਦੇ ਆ, ਕਿਉਂਕਿ ਬੈਠੇ ਸੀ ਘਰ ਬੈਠਿਆਂ ਨੂੰ ਮੈਂਬਰ ਪਾਰਲੀਮੈਂਟ ਬਣਾਤਾ। ਸਭ ਤੋਂ ਵਧੀਆ ਫਾਇਦਾ ਤੇ ਵੱਡਾ ਫਾਇਦਾ ਤੇ ਇਹਨਾਂ ਬੰਦਿਆਂ ਨੂੰ ਮਿਲਿਆ ਇਸ ਮੂਵਮੈਂਟ ਦਾ। ਬਿਲਕੁਲ ਸਹੀ ਗੱਲ ਆ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਪੰਜਾਬ ਪੁਲਿਸ ਨੇ ਕਹਿੰਦੇ ਕੁਛ ਨਵੇਂ ਤਜਰਬੇ ਸ਼ੁਰੂ ਕੀਤੇ ਆ ਤੇ ਲੋਕ ਵੀ ਕਹਿੰਦੇ ਸਾਥ ਦੇਣ ਲੱਗੇ ਆ। ਹਿੰਦੀ ਦਾ ਇੱਕ ਮੁਹਾਵਰਾ ਕਿ ਬਕਾਰ ਨਾ ਬੈਠ ਕੁਛ ਕੀਆ ਕਰ ਔਰ ਨਹੀਂ ਤਾਂ ਪਜਾਮਾ ਉਧੇੜ ਕਰ ਸੀਆ ਕਰ। ਕੁਛ ਨਾ ਕੁਛ ਤੇ ਕਰਨਾ ਚਾਹੀਦਾ ਨਾ। ਪੰਜਾਬ ਪੁਲਿਸ ਲਈ ਵੀ ਜ਼ਰੂਰੀ ਹੈ ਕਿ ਐਕਸਪੈਰੀਮੈਂਟ ਹੁੰਦੇ ਰਹਿਣੇ ਚਾਹੀਦੇ ਆ। ਵੈਸੇ ਨਾ ਇੱਥੇ ਸਾਡੇ ਫਾਜ਼ਿਲਕਾ ਦੀ ਪੁਲਿਸ ਨੇ ਇੱਕ ਐਕਸਪੈਰੀਮੈਂਟ ਕੀਤਾ, ਰਾਜ ਕਰਨਵੀਰ ਸਿੰਘ ਜੀ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇੱਕ ਨਾ ਸ਼ਿਕਾਇਤ ਬਕਸਾ ਲਾ ਦਿੱਤਾ। ਸ਼ਿਕਾਇਤ ਬਕਸਾ ਇਹ ਲਾ ਦਿੱਤਾ ਕਿ ਭਾਈ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਸਮਗਲਿੰਗ ਕਰਦਾ ਹੈ, ਕੋਈ ਨਸ਼ਾ ਵੇਚਦਾ ਹੈ, ਤੁਸੀਂ ਥਾਣੇ ਆ ਕੇ ਦੱਸਣ ਤੋਂ ਝਿਜਕਦੇ ਹੋ ਜਾਂ ਕਿਸੇ ਥਾਣੇਦਾਰ ਨੂੰ ਦੱਸਣ ਤੋਂ ਝਿਜਕਦੇ ਹੋ ਕਿ ਕੱਲ ਨੂੰ ਮੇਰਾ ਨਾਂ ਆ ਗਿਆ ਤੇ ਸਮਗਲਰ ਬਹੁਤ ਪਹੁੰਚ ਰੱਖਦਾ, ਮੇਰੇ ਗਿੱਟੇ ਗੋਡੇ ਤੋੜ ਦੂਗਾ। ਜੇ ਤੁਸੀਂ ਉਸ ਸਥਿਤੀ ਤੋਂ ਬਚਣ ਲਈ ਆਪਣੇ ਮਨ 'ਚ ਖੌਫ ਪਾਲ ਕੇ ਬੈਠੇ ਹੋ ਤੇ ਇਹਦਾ ਵੀ ਹੱਲ ਅਸੀਂ ਕਰ ਦਿੰਦੇ ਹਾਂ।
ਤੁਸੀਂ ਚੁੱਪ ਚਪੀਤੇ ਨੇੜੇ ਸਵੇਰੇ ਜਦੋਂ ਮਰਜ਼ੀ ਆਓ, ਇਸ ਸ਼ਿਕਾਇਤ ਬਕਸੇ 'ਚ ਆਪਣੀ ਸ਼ਿਕਾਇਤ ਪਾ ਜਾਓ ਤੇ ਚੁੱਪ ਕਰਕੇ ਆਪਦੀ ਡੰਡੀ ਨਾਪ ਦਿਓ। ਹੋਇਆ ਇਹ ਕਿ ਉਸ ਸ਼ਿਕਾਇਤ ਬਕਸੇ ਦੇ ਵਿੱਚ ਪੈਂਦੀ ਸੱਟੇ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਰਾਜਕਰਨਵੀਰ ਸਿੰਘ ਜੀ। ਔਰ ਮੇਰੇ ਖਿਆਲ ਦੇ ਨਾਲ ਥੋੜੇ ਦਿਨ ਹੀ ਹੋਏ ਆ, ਮੈਂ ਉਦੋਂ ਹੀ ਸੁਣਦਾ ਪਿਆ ਸੱਚ ਆਪਣੇ ਪਿੰਡ ਦੇ ਇੱਕ ਮੁਲਾਜ਼ਮ ਕੋਲੋਂ, ਇਹਨਾਂ ਨੇ ਥੋੜੇ ਦਿਨ ਪਹਿਲਾਂ ਸ਼ਿਕਾਇਤ ਬਕਸਾ ਲਾਇਆ, 20 ਸ਼ਿਕਾਇਤਾਂ ਆਈਆਂ ਉਹਦੇ 'ਚ। ਉਹਨਾਂ ਸ਼ਿਕਾਇਤਾਂ 'ਚੋਂ 6 ਸਮਗਲਰ ਇਹਨਾਂ ਨੇ ਫੜ ਲਏ 20 ਸ਼ਿਕਾਇਤਾਂ ਦੇ ਆਧਾਰ ਤੇ। ਕੱਲ ਇੱਕ ਬੰਦਾ ਫੜਿਆ, ਉਹਨਾਂ ਨੇ ਇੱਥੇ ਇੱਕ ਪਿੰਡ ਆ, ਉਹ ਸਾਰਾ ਪਿੰਡ ਹੀ ਇਹ ਧੰਦਾ ਕਰਦਾ ਸੀ, ਹੁਣ ਤੇ ਵੈਸੇ ਸ਼ਾਇਦ ਉਹ ਘੱਟ ਗਿਆ, ਉਸ ਪਿੰਡ ਦਾ ਬੰਦਾ ਫੜਿਆ। ਔਰ ਕਮਾਲ ਦੀ ਗੱਲ ਇਹ ਹੈ ਕਿ ਉਹਦੇ ਕੋਲੋਂ ਨਾ ਸਿਰਫ ਸਮੈਕ, ਪੋਸਟ, ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ, 400 ਗ੍ਰਾਮ ਸੋਨਾ ਬਰਾਮਦ ਹੋਇਆ ਉਹਦੇ ਕੋਲੇ। ਉਹ ਸੋਨਾ ਜਿਹੜੇ ਮੁੰਡੇ ਕੁੜੀਆਂ ਉੱਥੇ ਰੱਖ ਜਾਂਦੇ ਸਨ ਉਹਦੇ ਕੋਲੇ, ਜਾਂ ਵੇਚ ਜਾਂਦੇ ਸਨ ਜਾਂ ਰੱਖ ਜਾਂਦੇ ਸਨ। 21,000 ਦੇ ਚੈੱਕ ਮਿਲੇ, ਜਿਹੜੇ ਉਹ ਚੈੱਕ ਦੇ ਜਾਂਦੇ ਸੀਗੇ ਭਰ ਕੇ, ਆ ਲਓ ਜੀ ਫੜਾ ਲਏ, ਸਾਡੇ ਕੋਲ ਨਗਦ ਹੈ ਨਹੀਂ। ਇਸ ਤੋਂ ਇਲਾਵਾ 1,30,000 ਰੁਪਇਆ ਉਹਦੇ ਘਰੋਂ ਨਗਦ ਬਰਾਮਦ ਹੋਇਆ। ਉਹ ਮੰਨਿਆ, ਉਹ ਕਹਿੰਦਾ ਕਿ ਬਹੁਤ ਆਉਂਦੇ ਕਾਲਜ ਦੇ ਮੁੰਡੇ ਕੁੜੀਆਂ ਆਉਂਦੇ ਆ। ਔਰ ਘੱਟੋ ਘੱਟ ਉਹਦੇ ਕੋਲ ਮੇਰੇ ਖਿਆਲ ਦੇ ਨਾਲ 4 ਦਰਜਨ ਦੇ ਕਰੀਬ ਮੋਬਾਈਲ ਬਰਾਮਦ ਹੋਏ, ਆ ਜਿਹੜੇ ਵੱਡੇ ਮੋਬਾਈਲ ਹੁੰਦੇ, ਮਹਿੰਗੇ ਮੋਬਾਈਲ, ਉਹ ਸਾਰੇ ਗਹਿਣੇ ਰੱਖੇ ਹੋਏ ਸਨ ਮੁੰਡੇ ਕੁੜੀਆਂ ਨੇ ਉਹਦੇ ਕੋਲੇ। ਉਹਨੇ ਆਪ ਮੰਨਿਆ, ਉਹ ਕਹਿੰਦਾ ਕਿ ਜਿਹਦੇ ਕੋਲ ਨਹੀਂ ਪੈਸਾ ਹੁੰਦਾ 10,000 ਦਾ ਮੋਬਾਈਲ 1,000 'ਚ ਰੱਖ ਜਾਂਦਾ, ਨਾ ਮੁੜ ਕੇ ਆਉਂਦਾ ਨਾ ਮੁੜ ਕੇ ਛਡਾਉਂਦਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਉਸ ਬੰਦੇ ਨੇ ਦੱਸੀਆਂ ਤੇ ਨਾਲੇ ਦੱਸਿਆ, ਕਹਿੰਦਾ ਮੈਨੂੰ ਕਾਹਨੂੰ ਫੜਿਆ, ਮੇਰੀ ਸ਼ਿਕਾਇਤ ਬਕਸੇ 'ਚ ਕਾਹਨੂੰ ਇਕੱਲੇ ਕਿਸੇ ਨੇ ਕਾਫਰ ਨੇ ਪਾਈ ਆ, ਤੇ ਸਾਰੇ ਪਿੰਡ ਦੀ ਸ਼ਿਕਾਇਤ ਪਾਉਂਦਾ, ਸਾਡਾ ਤੇ ਸਾਰਾ ਪਿੰਡ ਹੀ ਇਸ ਕਿੱਤੇ ਤੇ ਲੱਗਾ। ਪਰ ਹੁਣ ਜਿਹੜੀ ਸ਼ਿਕਾਇਤ ਉਹਨਾਂ ਨੂੰ ਲੱਗਦੀ ਹੈ ਯੋਗ, ਉਸ ਸ਼ਿਕਾਇਤ ਤੇ ਕਾਰਵਾਈ ਹੁੰਦੀ ਪਈ ਆ। ਔਰ ਇਹ ਐਕਸਪੈਰੀਮੈਂਟ ਜਿਹੜਾ ਫਾਜ਼ਿਲਕਾ ਪੁਲਿਸ ਨੇ ਕੀਤਾ, ਉਹ ਇੱਥੇ ਸਫਲ ਕਰਾ ਦਿੱਤਾ ਜਾ ਸਕਦਾ। ਇਹਨੂੰ ਹੋਰ ਵੀ ਦੂਜੇ ਜ਼ਿਲ੍ਹਿਆਂ 'ਚ ਵਧਾਉਣ ਦੀ ਜ਼ਰੂਰਤ ਆ। ਪਰ ਇਹ ਗੱਲ ਯਾਦ ਰੱਖਣ ਦੀ ਲੋੜ ਰਹਿ ਗਈ ਕਿ ਕੱਲ ਨੂੰ ਕਿਤੇ ਕੋਈ ਚਿੱਠੀਆਂ ਦੂਜੀਆਂ ਨਾ ਪਾਉਣ ਲੱਗ ਪਏ, ਤੇ ਕਿਤੇ ਇਹ ਨਾ ਹੋਵੇ ਕਿ ਪੁਲਿਸ ਵਾਲੇ ਆਪ ਹੀ ਚਿੱਠੀਆਂ ਪਾਉਣ ਲੱਗ ਪੈਣ, ਆਪ ਹੀ ਮੁੜ ਕੇ ਰੇਡ ਮਾਰਨ ਮਰਾਉਣ ਲੱਗ ਪੈਣ, ਤੇ ਆਪ ਹੀ ਮੁੜ ਕੇ ਜੇਬ ਭਰਨ ਭਰਾਉਣ ਲੱਗ ਪੈਣ। ਇਹ ਕਿਸ ਤਰ੍ਹਾਂ ਚੱਲ ਪਵੇ ਜੇ ਇਸ ਤਰ੍ਹਾਂ ਦਾ ਕੰਮ ਨਾ ਚੱਲੇ, ਤੇ ਮੇਰੇ ਖਿਆਲ ਦੇ ਨਾਲ ਇੱਕ ਚੰਗਾ, ਕਿਉਂਕਿ ਉਹਨਾਂ ਚਿਰ ਪੁਲਿਸ ਇਕੱਲੀ ਕੁਛ ਨਹੀਂ ਕਰ ਸਕਦੀ ਰਾਜਕਰਨਵੀਰ ਸਿੰਘ ਜੀ, ਜਿੰਨਾ ਚਿਰ ਹੇਠਲੇ ਪੱਧਰ ਤੋਂ ਸਮਾਜ ਪੁਲਿਸ ਦਾ ਸਾਥ ਨਹੀਂ ਦਿੰਦਾ, ਸਰਕਾਰ ਦਾ ਸਾਥ ਨਹੀਂ ਦਿੰਦਾ। ਜਦੋਂ ਕਿਉਂਕਿ ਸਾਡੀ ਮਾਨਸਿਕਤਾ ਪਤਾ ਕੀ ਬਣੀ ਹੋਈ ਹੈ ਰਾਜਕਰਨਵੀਰ ਸਿੰਘ ਜੀ, ਜੀ ਅਸੀਂ ਜੇ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦੇਵਾਂਗੇ, ਲੋਕ ਸਾਨੂੰ ਮੁਖਬਰ ਕਹਿਣਗੇ, ਟਾਊਟ ਕਹਿਣਗੇ, ਕਈਆਂ ਨੂੰ ਤੇ ਇਹ ਲੱਗਦਾ ਕਿ ਰੱਬ ਵੇਂਦਾ ਉੱਤੋਂ, ਰੱਬ ਕਹੇਗਾ ਪਾਪ ਕਰਦਾ ਹੈ ਤਾਂ ਬੰਦਾ, ਕੋਈ ਚੋਰੀ ਕਰਦਾ ਤੇ ਕਰੀ ਜਾਵੇ ਆਪਦੇ ਕਰੇ। ਇਹ ਇੱਕ ਨਾ ਮਾਈਂਡ ਸੈਟ ਹੋਇਆ ਪਿਆ। ਪਰ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੇ ਬੰਦੇ ਸਾਡੀਆਂ ਪੀੜ੍ਹੀਆਂ, ਸਾਡੀਆਂ ਨਸਲਾਂ ਬਰਬਾਦ ਕਰਨ ਡਏ ਆ, ਜੇ ਅਸੀਂ ਉਹਨਾਂ ਨੂੰ 4 ਦਿਨ ਵਾਸਤੇ ਜੇਲ੍ਹ ਦੀ ਸੈਰ ਤੇ ਭੇਜ ਦੇਵਾਂਗੇ ਤੇ ਉਹ ਪਾਪ ਨਹੀਂ, ਉਹ ਤੇ ਪੁੰਨ ਆ। ਅਸੀਂ ਪੁੰਨ ਖੱਟਾਂਗੇ ਜੇ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ। ਤੇ ਜ਼ਰੂਰੀ ਹੈ ਮੇਰੇ ਖਿਆਲ ਦੇ ਨਾਲ ਦੂਜੇ ਜ਼ਿਲ੍ਹਿਆਂ 'ਚ ਵੀ ਇਸ ਸਕੀਮ ਨੂੰ ਵਧਾਉਣਾ ਚਾਹੀਦਾ। ਵੈਸੇ ਇੱਕ ਹੋਰ ਐਕਸਪੈਰੀਮੈਂਟ ਵੀ ਆ ਰਿਹਾ ਰਾਜਕਰਨਵੀਰ ਸਿੰਘ ਜੀ, ਲੁਧਿਆਣੇ ਦੇ ਵਿੱਚ ਲਾਗੂ ਕਰ ਦਿੱਤਾ ਗਿਆ। ਜਿਹੜੇ ਟ੍ਰੈਫਿਕ ਵਾਲੇ, ਜਿਹੜੇ ਸਭ ਤੋਂ ਜ਼ਿਆਦਾ ਬਦਨਾਮ ਆ, ਟ੍ਰੈਫਿਕ ਵਾਲਿਆਂ ਦੀ ਜਿਹੜੀ ਜੇਬ ਹੁੰਦੀ ਹੈ, ਜੇਬ ਦੇ ਉੱਤੇ ਹੁਣ ਇੱਕ ਕੈਮਰਾ ਲੱਗਿਆ ਕਰੇਗਾ, ਉਹ ਜਿਹਦਾ ਵੀ ਚਲਾਨ ਕੱਟਿਆ ਕਰਨਗੇ, ਰਿਕਾਰਡਿੰਗ ਚੱਲਦੀ ਹੋਇਆ ਕਰੇਗੀ, ਤੇ ਉਹ ਨਾ ਤੇ ਉਹਦੇ ਨਾਲ ਛੇੜਛਾੜ ਕਰਿਆ ਕਰ ਸਕਦੇ ਆ, ਨਾ ਹੀ ਉਹਨੂੰ ਕੋਈ ਟੈਂਪਰਿੰਗ ਕਰ ਸਕਦੇ ਆ, ਕਿਉਂਕਿ ਸਾਰਾ ਉਹਦਾ ਕੰਟਰੋਲ ਹੈ ਜਿਹੜਾ ਉਹ ਕੰਟਰੋਲ ਰੂਮ 'ਚ ਹੋਇਆ ਕਰੇਗਾ। ਸੋ ਇੱਕ ਨਵਾਂ ਐਕਸਪੈਰੀਮੈਂਟ ਉੱਥੇ ਵੀ ਹੋਣ ਲੱਗਾ, ਵੇਖਾਂਗੇ ਉਹ ਪਾਸ ਹੁੰਦਾ ਜਾਂ ਉਸ ਕੈਮਰੇ ਦੇ ਅੱਗੇ ਵੀ ਕੋਈ ਚੇਪੀ ਚੁੱਪੀ ਲੱਗ ਜਾਂਦੀ, ਕਿਉਂਕਿ ਚੇਪੀਆਂ ਲਾਉਣ 'ਚ ਮਾਰ ਹੁੰਦੇ ਆ। ਜੀ ਬਿਲਕੁਲ। ਅਤੇ ਮਿੰਟੂ ਜੀ, ਅਗਲੀ ਜੇ ਆਪਾਂ ਖਬਰ ਦੇ ਵੱਲ ਨਜ਼ਰ ਮਾਰੀਏ, ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸਭ ਤੋਂ ਪਹਿਲਾਂ ਲਿਆਉਣ ਵਾਲੀ ਜਿਹੜੀ ਸਰਕਾਰ ਆ, ਉਹ ਹੁਣ 10 ਨਵੇਂ ਸਰਕਾਰੀ ਕਾਲਜ ਖੋਲ੍ਹੇਗੀ। ਦੇਖੋ ਰਾਜਕਰਨਵੀਰ ਸਿੰਘ ਜੀ, ਇਹ ਜਿਹੜਾ ਕਾਲਜਾਂ ਦਾ ਮਸਲਾ ਹੈ ਨਾ, ਇਹਨਾਂ ਨੇ ਕੀ ਕੀਤਾ ਸੀ ਕਿ ਆਪਣੇ ਚੋਣ ਮਨੋਰਥ ਪੱਤਰ 'ਚ ਵਾਅਦਾ ਕੀਤਾ ਸੀਗਾ ਕਿ ਅਸੀਂ ਹਰੇਕ ਸਬ ਡਿਵੀਜ਼ਨ ਤੇ ਇੱਕ ਕਾਲਜ ਖੋਲਾਂਗੇ ਜੀ। ਹੁਣ ਇਹ ਬਹੁਤ ਵੱਡਾ ਵਾਅਦਾ ਜੇ ਅਸੀਂ ਦੇਖੀਏ ਤੇ ਵੈਸੇ ਲੋਕਾਂ ਦੇ ਹਿੱਤ 'ਚ ਤੇ ਬਹੁਤ ਚੰਗਾ, ਹਰੇਕ ਸਬ ਡਿਵੀਜ਼ਨ ਤੇ ਉਚੇਰੀ ਸਿੱਖਿਆ ਦਾ ਪ੍ਰਬੰਧ ਹੋ ਜਾਵੇ, ਤੇ ਜਿਹੜੇ ਮਾਤੜ ਬੱਚੇ ਆ ਉਹ ਵੱਡੇ ਵੱਡੇ ਸੰਸਥਾਨਾਂ ਦੇ ਵਿੱਚ ਜਾ ਕੇ ਲੁੱਟ ਦਾ ਸ਼ਿਕਾਰ ਆਪੇ ਨਾ ਹੋਣ। ਪਰ ਇਹ ਹੋਏਗਾ ਬਹੁਤ ਔਖਾ। ਕਿਉਂ? ਕਾਰਨ ਇਹਦਾ ਇਹ ਹੈ ਕਿ ਪਿਛਲੀ ਸਰਕਾਰ ਨੇ ਵੀ ਇਹੋ ਜਿਹਾ ਕੰਮ ਕੀਤਾ ਸੀਗਾ ਕਾਲੀ ਦੇ ਵਿੱਚ ਜੀ, ਜਿਵੇਂ ਆਂਦੇ ਹੁੰਦੇ ਨਾ ਕਿ ਕਾਲੀ ਅੱਗੇ ਟੋਏ ਤੇ ਕਾਲੀ ਕਦੇ ਨਾ ਹੋਏ। ਇਹਨਾਂ ਨੇ 10-11 ਕਾਲਜ ਖੋਲੇ ਸੀ ਬਿਲਕੁਲ ਐਨ ਇਲੈਕਸ਼ਨਾਂ ਦੇ ਮੌਕੇ ਤੇ, ਔਰ ਕਾਲਜ ਖੋਲ ਕੇ ਮੁੜ ਕੇ ਇਹਨਾਂ ਨੇ ਯੂਨੀਵਰਸਿਟੀਆਂ ਦੇ ਹਵਾਲੇ ਕਰ ਦਿੱਤੇ ਸਨ। ਚੱਲੇ ਨਹੀਂ, ਇਹਨਾਂ ਤੋਂ ਚੱਲੇ ਨਹੀਂ, ਯਾਨੀ ਪ੍ਰਾਪਤੀ ਆਪਣੇ ਖਾਤੇ 'ਚ ਪਾ ਲਈ ਤੇ ਸਿਆਪਾ ਯੂਨੀਵਰਸਿਟੀਆਂ ਦੇ ਗੱਲ 'ਚ ਪਾਤਾ। ਇਹੋ ਜਿਹਾ ਕੰਮ ਕੀਤਾ ਸੀ ਅਕਾਲੀ ਦਾ। ਹੁਣ ਐਤਕੀ ਕੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਬਿਨਾਂ ਵਿੱਤੀ ਸਹਾਇਤਾ ਤੋਂ ਕੋਈ ਕਾਲਜ ਤੁਹਾਡਾ ਨਹੀਂ ਲੈਣਾ, ਖੋਲ੍ਹਣਾ ਖੋਲੋ,
नहीं खुलना तो ना खोलो। ਸਾਡੇ ਕੋਲ ਤੇ ਆਪ ਇਹੋ ਜਿਹੇ ਹਾਲਤ ਬਣੇ ਪਏ ਆ ਕਿ ਤਾਲਾਬੰਦੀ ਦੀ ਨੌਬਤ ਆਈ ਪਈ ਆ। ਦੂਜੇ ਪਾਸੇ 2 ਯੂਨੀਵਰਸਿਟੀਆਂ ਨੇ, ਉਹ ਪਤਾ ਨਹੀਂ ਇਹਨਾਂ ਕਾਲਜਾਂ ਨੂੰ ਚਲਾਉਣ, ਕਾਲਜਾਂ ਨੂੰ ਆਪਣੇ ਹੱਥ 'ਚ ਲੈਣ ਜਾਂ ਨਹੀਂ ਲੈਣ, ਉਹ ਵੈਸੇ ਕੱਲ੍ਹ ਦੀ ਗੱਲ ਆ। ਪਰ ਅੱਜ ਦੀ ਘੜੀ ਦੇ ਵਿੱਚ ਇਹਨਾਂ ਨੇ 10 ਸਬ ਡਿਵੀਜ਼ਨਾਂ 'ਤੇ ਇਹ ਸਰਕਾਰੀ ਕਾਲਜ ਖੋਲ੍ਹਣ ਦਾ ਮਨ ਬਣਾ ਲਿਆ। ਇਹਦੇ 'ਚ ਇੱਕ ਸਬ ਡਿਵੀਜ਼ਨ ਮੇਰੇ ਖਿਆਲ ਦੇ ਨਾਲ ਮਜੀਠਾ ਵੀ ਆ। ਸੋ ਇਹ ਜਿਹੜੇ ਕਾਲਜ ਖੁੱਲ੍ਹਣਗੇ ਇਹ 150 ਕਰੋੜ ਰੁਪਏ ਦੀ ਲਾਗਤ ਨਾਲ ਖੁੱਲ੍ਹਣੇ ਆ। ਹਰੇਕ ਕਾਲਜ ਦੇ ਵਿੱਚ 13 ਕਰੋੜ ਰੁਪਈਆ ਜਿਹੜਾ ਉਹ ਉਸਾਰੀ ਵਾਸਤੇ ਹੋਊਗਾ, ਜ਼ਮੀਨ ਵਾਸਤੇ ਹੋਊਗਾ, 2 ਕਰੋੜ ਦਾ ਸਾਜੋ ਸਮਾਨ ਹੈ। ਸੋ 150 ਕਰੋੜ ਦਾ ਮੁੱਢਲੇ ਤੌਰ ਤੇ ਇਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਲਾਗੂ ਕਰਤਾ। ਤੁਹਾਨੂੰ ਯਾਦ ਹੋਣਾ ਸਾਡੀ ਜਿਹੜੀ ਸਿੱਖਿਆ ਮੰਤਰੀ ਬੀਬੀ ਅਰੁਣਾ ਚੌਧਰੀ, ਉਹਦਾ ਕੁਛ ਦਿਨ ਪਹਿਲਾਂ ਇੱਕ ਬਿਆਨ ਆਇਆ ਸੀਗਾ ਕਿ ਜੀ ਅਸੀਂ ਹਾਲ ਦੀ ਘੜੀ ਸਰਕਾਰੀ ਕਾਲਜਾਂ ਦੀਆਂ ਅਸਾਮੀਆਂ ਪੁਰ ਨਹੀਂ ਕਰ ਸਕਦੇ ਕਿਉਂਕਿ ਸਾਡਾ ਖਜ਼ਾਨਾ ਹੈ ਜਿਹੜਾ ਉਹ ਰੋਡ ਵਿੱਚ ਦੀ ਬੱਸ ਵਾਂਗੂ ਖਾਲੀ ਖੜਕਦਾ ਫਿਰਦਾ, ਅਸੀਂ ਇਹ ਅਸਾਮੀਆਂ ਨਹੀਂ ਭਰ ਸਕਦੇ। ਹੁਣ 10 ਨਵੇਂ ਕਾਲਜ ਖੋਲ ਕੇ ਤੁਸੀਂ ਅਸਾਮੀਆਂ ਉਹਨਾਂ ਦੀਆਂ ਕਿਵੇਂ ਭਰ ਲਓਗੇ? 4 ਦਿਨਾਂ ਦੇ ਵਿੱਚ ਤੁਸੀਂ ਕੋਈ ਲੁੱਟ ਕਰ ਲਈ ਹੈ ਕਿ ਜਿਹੜਾ ਤੁਹਾਡਾ ਖਜ਼ਾਨਾ ਭਰ ਗਿਆ ਤੇ ਹੁਣ ਤੁਸੀਂ ਅਸਾਮੀਆਂ ਫੁੱਲ ਕਰ ਲਓਗੇ ਜੀ? ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਸਿਰਫ ਤੇ ਸਿਰਫ ਇਹ ਵਿਖਾਉਣਾ ਕਿ ਦੇਖੋ ਜੀ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੇ ਅਸੀਂ ਵਾਅਦਾ ਪੂਰਾ ਕਰ ਦਿੱਤਾ। ਇਹ ਨਹੀਂ ਦੱਸਣਾ ਕਿ ਹਰੇਕ ਸਬ ਡਿਵੀਜ਼ਨ ਤੇ ਅਸੀਂ ਕਾਲਜ ਖੋਲ ਕੇ ਕਾਮਯਾਬ ਕੀਤਾ ਜਾਂ ਨਹੀਂ ਕੀਤਾ। ਇਹਨਾਂ ਨੇ ਕਹਿਣਾ ਨਹੀਂ ਜੀ ਅਸੀਂ 10 ਕਾਲਜ ਜਿਹੜੇ ਖੋਲ ਕੇ ਯਾਨੀ ਆਪਣੀ ਖੱਲ ਬਚਾਉਣ ਦਾ ਰਾਹ ਲੱਭ ਲਿਆ। ਪਰ ਇਹ ਪ੍ਰਬੰਧ ਨਹੀਂ ਕੀਤਾ ਕਿ ਸਾਡੇ ਪੰਜਾਬ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ 48 ਕਾਲਜ ਆ ਸਰਕਾਰੀ, 48 ਕਾਲਜ 48 ਕਾਲਜ ਆ ਔਰ ਉਹਨਾਂ ਦੇ ਵਿੱਚ 1873 ਅਸਾਮੀਆਂ ਨੇ। 1873 ਦੇ ਵਿੱਚੋਂ 1200 ਅਸਾਮੀਆਂ ਖਾਲੀ ਹੈ। 1200 ਕਿੰਨੀਆਂ ਰਹਿ ਗਈਆਂ? 673। 1873 ਚੋਂ ਮਹਿਜ਼ 673 ਭਰੀਆਂ, 1200 ਖਾਲੀ ਹੈ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ 48 ਚੋਂ 20 ਕਾਲਜਾਂ ਦੇ ਵਿੱਚ ਪ੍ਰਿੰਸੀਪਲ ਹੀ ਹੈ ਨਹੀਂ। ਦੱਸੋ ਤੁਸੀਂ ਉੱਡਦੀਆਂ ਦੇ ਮਗਰ ਭੱਜੇ ਫਿਰਦੇ, ਤੜੀਆਂ ਤੁਹਾਨੂੰ ਕਿੰਨੇ ਸੰਭਾਲਣੀਆਂ? ਤੜੀਆਂ ਤੁਹਾਡੇ ਨਜ਼ਰ ਹੀ ਨਹੀਂ ਚੜ੍ਹਦੀਆਂ। ਸੋ ਮੇਰੇ ਖਿਆਲ ਦੇ ਨਾਲ ਦੇਖੋ ਜਿਵੇਂ ਅੱਗੇ ਏਅਰਪੋਰਟਾਂ ਵਾਲਾ ਰੌਲਾ ਪਿਆ ਖਲੋਤਾ ਕਿ ਏਅਰਪੋਰਟ ਬਣਾ ਤੇ ਲੋਕਾਂ ਕੋਲੋਂ ਜ਼ਮੀਨ ਵੀ ਖੋਹ ਲਈ, ਉਹ ਚੱਲੇ ਕੁਛ ਨਹੀਂ। ਤੇ ਹੁਣ ਹਾਈ ਕੋਰਟ ਕਹਿੰਦਾ, ਕਿਤੇ ਕਹਿੰਦਾ ਕਿ ਇੱਥੇ ਤੂੜੀ ਵਾਲਾ ਕੁੱਪ ਬਣਾ ਦਿਓ, ਕਦੇ ਕਹਿੰਦਾ ਕਿ ਵਾਪਸ ਕਿਸਾਨਾਂ ਨੂੰ ਦੇ ਦਿਓ। ਉਹ ਸਾਰਾ ਕੁਛ ਕਰਨ ਦਾ ਕੀ ਫਾਇਦਾ? ਦੇਖੋ ਜਿਹੜੀ ਭੇਡ ਨੇ ਉੱਨ ਨਹੀਂ ਦੇਣੀ ਤੇ ਕਪਾਹ ਖਾਧੀ ਜਾਣੀ, ਕਪਾਹ ਚਰੀ ਜਾਣੀ ਹੈ, ਉਸ ਭੇਡ ਨੂੰ ਸਿਰ ਦੇ ਵਿੱਚ ਮਾਰਨਾ ਹੈ। ਸੋ ਇਹਨਾਂ ਨੂੰ ਚਾਹੀਦਾ ਕਿ ਪਹਿਲਾਂ ਜਿਹੜੇ ਕਾਲਜ ਪਹਿਲੇ ਕਾਲਜ ਆ ਉਹਨਾਂ ਨੂੰ ਆਪਣੇ ਪੈਰਾਂ ਸਿਰ ਖੜੇ ਕਰਨ, ਉਸ ਤੋਂ ਬਾਅਦ ਨਵੇਂ ਕਾਲਜਾਂ ਨੂੰ ਹੋ ਜਾਣ। ਜੇ ਨਵੇਂ ਕਾਲਜ ਕਾਮਯਾਬੀ ਨਾਲ ਬਣਾਉਂਦੇ ਆ ਤੇ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ, ਪਰ ਅੱਗਾ ਦੌੜ ਪਿੱਛਾ ਚੌੜਾ ਵਾਲਾ ਕੰਮ ਹੈ ਜਿਹੜਾ ਇਹ ਨਹੀਂ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਮਿੰਟੂ ਜੀ ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰ ਲਈਏ ਵੀ ਇੱਕ ਰਾਜਸਥਾਨੀ ਬਜ਼ੁਰਗ ਨੇ ਇੱਕ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ ਆ, ਹਜ਼ਾਰਾਂ ਰੁੱਖ ਲਗਾਏ। ਜੀ ਮੈਂ ਅੱਜ ਹੀ ਪੜ੍ਹਦਾ ਪਿਆ ਸੀਗਾ ਰਾਜ ਕਰਨਵੀਰ ਸਿੰਘ ਜੀ ਇਸ ਬਜ਼ੁਰਗ ਬਾਰੇ। ਰਾਣਾ ਰਾਮ ਬਿਸ਼ਨੋਈ ਦਾ ਨਾਮ ਆ, ਜੋਧਪੁਰ ਤੋਂ 100 ਕਿਲੋਮੀਟਰ ਗਾ ਰਹਿੰਦਾ ਹੈ। ਮੈਂ ਉਹ ਸਾਰਾ ਇਲਾਕਾ ਵੇਖਿਆ, ਰਾਜਸਥਾਨ ਦਾ ਘੋਰ ਮਾਰੂਥਲ ਹੈ ਜੀ ਜਿਹੜਾ ਉਹ ਰਾਜਸਥਾਨ ਦਾ ਜੋਧਪੁਰ ਤੋਂ ਅੱਗੇ ਏਰੀਆ। ਉਸ ਏਰੀਏ ਦੇ ਵਿੱਚ ਇਹ ਬਜ਼ੁਰਗ ਹੈ ਜਿਹੜਾ 20 ਸਾਲ ਦੀ ਉਮਰ ਤੋਂ ਰੁੱਖ ਲਾਉਣੇ ਸ਼ੁਰੂ ਕਰਕੇ ਬੈਠਾ। ਲਾ ਲਓ ਸਾਹਿਬ ਕਿ ਹੁਣ 70 ਸਾਲ ਦਾ, 50 ਸਾਲ ਹੋ ਗਏ ਨੂੰ ਰੁੱਖ ਲਾਉਂਦਿਆਂ ਨੂੰ। ਉੱਥੇ ਤੇ ਬੰਦੇ ਨੂੰ ਪਾਣੀ ਪੀਣ ਲਈ ਨਹੀਂ ਲੱਭਦਾ। ਰੁੱਖ ਕਿਵੇਂ ਪੈਦਾ ਕਰਦਾ ਹੋ, ਰੁੱਖ ਕਿਵੇਂ ਵੱਡੇ ਕਰਦਾ ਹੋ। ਹੁਣ ਤੱਕ 35,000 ਰੁੱਖ ਇਸ ਬੰਦੇ ਨੇ ਲਾਇਆ ਜਾਂ ਤਿਆਰ ਕੀਤਾ ਹੈ ਰਾਣਾ ਰਾਮ ਬਿਸ਼ਨੋਈ ਨੇ। ਔਰ ਇਹ ਰੁੱਖਾਂ ਨੂੰ ਪਾਲਦਾ ਕਿਵੇਂ ਆ? ਰੁੱਖ ਲਾਉਂਦਾ ਹੈ ਔਰ ਉਸ ਤੋਂ ਬਾਅਦ ਨਿਗਾਹ ਰੱਖਦਾ ਹੈ ਕਿ ਇੱਥੇ ਮੈਂ ਰੁੱਖ ਲਾਇਆ, ਆ ਫਲਾਣਾ ਇੱਥੇ ਰੁੱਖ ਮੈਂ ਲਾਇਆ, ਇਹਨੂੰ ਅੱਜ ਪਾਣੀ ਚੱਲਿਆ, ਇਹਨੂੰ ਮੈਂ ਕੱਲ ਪਾਣੀ ਪਾਇਆ ਸੀ। ਉਸ ਤੋਂ ਬਾਅਦ ਕੀ ਕਰਦਾ ਕਿ ਘੜਾ ਮੋਰਾਂ ਤੇ ਰੱਖ ਲੈਂਦਾ ਔਰ ਘੜਾ ਮੋਰਾਂ ਤੇ ਰੱਖ ਕੇ ਪਾਣੀ ਭਰ ਕੇ ਦੂਰ ਜਿੱਥੇ ਕਿਤੇ ਖੂਹ ਹੁੰਦਾ ਉੱਥੋਂ ਫਿਰ ਉਹ ਘੜਾ ਲਿਆ ਕੇ ਜਿੱਥੇ ਜਿੱਥੇ ਉਹ ਪੌਦਾ ਲਾਇਆ ਹੁੰਦਾ ਉਸ ਪੌਦੇ ਨੂੰ ਪਾਣੀ ਦਿੰਦਾ, ਸਿੱਝਦਾ ਤੇ ਹੌਲੀ ਹੌਲੀ ਇਸ ਤਰ੍ਹਾਂ ਕਰਦਾ ਉਹਨੂੰ ਹਰਿਆਲੀ ਦੇ ਹਾਣ ਦਾ ਬਣਾ ਦਿੰਦਾ। ਮੈਂ ਸੋਚਦਾ ਪਿਆ ਸਾਂ ਕਿ ਦੇਖੋ ਇੱਕ ਬਜ਼ੁਰਗ ਰਾਣਾ ਰਾਮ ਬਿਸ਼ਨੋਈ ਹੈ ਜਿਹੜਾ ਮਾਰੂਥਲ ਦੇ ਵਿੱਚ ਹਰਿਆਲੀ ਦੀਆਂ ਸ਼ਹਿਬਰਾਂ ਲਾਉਣ ਡਿਆ, ਤੇ ਇੱਕ ਅਸੀਂ ਆ, ਅਸੀਂ ਜੰਨਤ ਵਰਗੀ ਹਰੀ ਭਰੀ ਧਰਤੀ ਮਾਰੂਥਲ ਬਣਾਉਣ ਤੇ ਉਤਾਰੂ ਹੋਇਆ ਆਮਾਦਾ ਹੋਏ ਪਏ ਆ। ਜੀ ਜੀ ਬਿਲਕੁਲ ਜੀ, ਕੁਛ ਨਾ ਕੁਛ ਜ਼ਰੂਰ ਆਪਾਂ ਨੂੰ ਇਹ ਚੀਜ਼ ਬਾਰੇ ਸਮਝਣ ਦੀ ਜ਼ਰੂਰਤ ਆ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।